ਜੀ ਡਾਕਟਰ ਸਾਹਿਬ, ਅਸੀਂ ਹੀਰ ਵਾਰਿਸ ਸ਼ਾਹ ਪੜ੍ਹ ਰਹੇ ਹਾਂ ਤੇ ਹੁਣ ਹੀਰ ਦਾ ਵਿਆਹ ਹੋ ਗਿਆ ਹੈ ਤੇ ਗੱਲ ਹੁਣ ਅੱਗੇ ਤੁਰਦੀ ਹੈ ਜਿੱਥੇ ਹੀਰ ਰਾਂਝੇ ਨਾਲ ਗੱਲ ਕਰ ਰਹੀ ਹੈ। ਡੋਲੀ ਜਾਂਦੀ ਹੈ ਕਿ ਲੈਵੇ ਰਾਂਝਿਆ ਵਾਹ ਮੈਂ ਲਾ ਥੱਕੀ, ਸਾਡੇ ਵਸ ਥੀ ਗੱਲ ਬੇਵਸ ਹੋਈ। ਕਾਜ਼ੀ ਮਾਪਿਆਂ ਜ਼ਾਲਮਾਂ ਬਣ ਤੋਰੀ, ਸਾਡੀ ਤਿੰਜੜੀ ਦੋਸਤੀ ਬਸ ਹੋਈ। ਘਰ ਖੇੜਿਆਂ ਦੇ ਨਹੀਂ ਵਸਣਾ ਹੈ, ਘਰ ਖੇੜਿਆਂ ਦੇ ਨਹੀਂ ਵਸਣਾ ਮੈਂ, ਸਾਡੀ ਇਹਨਾਂ ਦੇ ਨਾਲ ਖਰਖਸ ਹੋਈ। ਜਾਂ ਜੀਵਾਂਗੀ ਮਿਲਾਂਗੇ ਰੱਬ ਮੇਲੇ, ਹਾਲ ਸਾਲ ਤਾਂ ਦੋਸਤੀ ਬਸ ਹੋਈ। ਹਾਂਜੀ, ਇਹਦੇ ਵਿੱਚ ਜਿਹੜੀ ਹੀਰ ਹੈ, ਜਦੋਂ ਕਾਜ਼ੀ ਨੇ ਕਿਹਾ ਕਿ ਜੀ ਇਹਨੂੰ ਪਾ ਦਿਓ ਡੋਲੇ 'ਚ, ਡੋਲੇ 'ਚ ਪੈ ਗਈ, ਤੇ ਉਹਦੇ ਵਿੱਚ ਵਾਰਿਸ ਸ਼ਾਹ ਨੇ ਉਹਨਾਂ ਦਾ ਡਾਇਲਾਗ ਲਿਖਿਆ ਹੈ ਆਪਣਾ ਹੀਰ ਦਾ ਤੇ ਰਾਂਝੇ ਦਾ, ਜਿਹਦੇ ਵਿੱਚ ਹੀਰ ਇਹ ਕਹਿੰਦੀ ਹੈ ਕਿ ਜਿਵੇਂ ਤੁਸੀਂ ਪੜ੍ਹਿਆ ਹੈ ਕਿ ਲੈਵੇ ਰਾਂਝਿਆ ਵਾਹ ਮੈਂ ਲਾ ਥੱਕੀ, ਸਾਡੇ ਵਸ ਥੀ ਗੱਲ ਬੇਵਸ ਹੋਈ। ਯਾਨੀ ਅਸੀਂ ਜਿੰਨਾ ਜ਼ੋਰ ਲਾਉਣਾ ਸੀ ਉਹ ਲਾ ਲਿਆ, ਹੁਣ ਸਾਡੇ ਵਸ ਵਿੱਚ ਨਹੀਂ ਰਹੀ ਗੱਲ, ਹੁਣ ਸਾਡੇ ਵਸੋਂ ਗੱਲ ਨਿਕਲ ਗਈ ਹੈ। ਕਾਜ਼ੀ ਮਾਪਿਆਂ ਜ਼ਾਲਮਾਂ ਬਨ ਤੋਰੀ, ਸਾਡੀ ਤਿੰਜੜੀ ਦੋਸਤੀ ਬਸ ਹੋਈ। ਯਾਨੀ ਮੈਨੂੰ ਮੇਰੇ ਮਾਂ ਪਿਓ ਤੇ ਮਾਪਿਆਂ ਨੇ ਤੇ ਜ਼ਾਲਮਾਂ ਨੇ ਬੰਨ ਕੇ ਡੋਲੀ 'ਚ ਪਾਤਾ ਹੈ, ਪਰ ਮੈਂ ਵਸਣਾ ਕੋਈ ਨਹੀਂ ਖੇੜੇ। ਸਾਡੀ ਤੇ ਤੇਰੀ ਦੋਸਤੀ ਅੱਜ ਤੋਂ ਮਤਲਬ ਇਹ ਹੈ ਕਿ ਖਤਮ ਹੋ ਗਈ। ਠੀਕ ਹੈ। ਘਰ ਖੇੜਿਆਂ ਦੇ ਨਹੀਂ ਵਸਣਾ ਮੈਂ, ਸਾਡੀ ਉਹਨਾਂ ਦੇ ਨਾਲ ਖਰਖਸ ਹੋਈ। ਮੈਂ ਖੇੜਿਆਂ ਦੇ ਘਰ ਜਾ ਕੇ ਵਸਣਾ ਉਸਣਾ ਕੋਈ ਨਹੀਂ ਹੈ, ਕਿਉਂਕਿ ਸਾਡੀ ਉਹਨਾਂ ਦੇ ਨਾਲ ਦੁਸ਼ਮਣੀ ਹੈ। ਖਰਖਸ ਦਾ ਮਤਲਬ ਅੱਛਾ ਦੁਸ਼ਮਣੀ ਹੈ। ਹਾਂਜੀ, ਜਾਂ ਜੀਵਾਂਗੀ ਮਿਲਾਂਗੀ ਰੱਬ ਮੇਲੇ, ਹਾਲ ਸਾਲ ਤਾਂ ਦੋਸਤੀ, ਮਤਲਬ ਜੇ ਮੈਂ ਜੀਂਦੀ ਰਹੀ ਇਹ ਤੇ ਰੱਬ ਨੇ ਚਾਹਿਆ ਤੇ ਫਿਰ ਕਦੀ ਮੁਲਾਕਾਤ ਹੋ ਜਾਏਗੀ, ਤੇ ਹਾਲ ਸਾਲ ਤਾਂ ਦੋਸਤੀ ਬਸ ਹੋਈ। ਹੁਣ ਤੇ ਲੱਗਦਾ ਹੈ ਕਿ ਜਿਵੇਂ ਦੋਸਤੀ ਬਸ ਹੋ ਗਈ ਹੈ, ਖਤਮ ਹੋ ਗਈ ਹੈ। ਇਹਦੇ ਵਿੱਚ ਵਾਰਿਸ ਸ਼ਾਹ, ਇਹ ਤੁਸੀਂ ਮੇਰੇ ਖਿਆਲ ਇਹਨੂੰ ਅਗਲੇ ਨੂੰ ਵੀ ਪੜ੍ਹ ਲਓ, ਫਿਰ ਇਹਨਾਂ ਦਾ ਇਕੱਠਾ ਕਰਨੇ ਆ ਮਤਲਬ। ਠੀਕ ਹੈ। ਹਾਂਜੀ, ਅਗਲਾ ਜੀ, ਉਹ ਜੋ ਕੁਝ ਵਿੱਚ ਰਜ਼ਾ ਦੇ ਲਿਖ ਛੁੱਟਾ, ਮੂੰਹੋਂ ਬਸ ਨਾ ਆਖੀਏ ਭਿੜੀਏ ਨਹੀਂ, ਲੜਾਈ ਕਰਨੀ ਹੈ। ਅੱਛਾ, ਸੁੰਝਾਂ ਸਖਣਾ ਚਾਕ ਨੂੰ ਰੱਖਿਓਈ, ਮੱਥੇ ਭੋਰੀਏ ਚੰਦਰੀਏ ਭੈੜੀਏ ਨਹੀਂ, ਜੇ ਤਾਂ ਮੰਤਰ ਕੀਲ ਦਾ ਨਾ ਹੋਵੇ, ਐਵੇਂ ਸੁਤੜੇ ਨਾਗ ਨਾ ਛੇੜੀਏ ਨਹੀਂ। ਵਾਹ ਵਾਹ। ਇੱਕ ਯਾਰ ਦੇ ਨਾਂ ਤੋਂ ਫਿਦਾ ਹੋਈਏ, ਮੋਹਰਾ ਦੇ ਕੇ ਇੱਕੇ ਨਬੇੜੀਏ ਨਹੀਂ, ਦਗਾ ਦਿਓ ਨਾ, ਦਗਾ ਦੇਵਣਾ ਹੋਵੇ, ਦਗਾ ਦੇਵਣਾ ਹੋਵੇ ਤਾਂ ਜਿਹੜੇ ਨੂੰ ਪਹਿਲਾਂ ਰੋਜ਼ ਹੀ ਚਾਕ ਖਦੇੜੀਏ ਨਹੀਂ, ਜੇ ਨਾ ਉਤਰੀਏ ਯਾਰ ਦੇ ਨਾਲ ਪੂਰੇ, ਏਡੇ ਪਿਟਨੇ ਨਾ ਸਹੇੜੀਏ ਨਹੀਂ। ਵਾਰਿਸ ਸ਼ਾਹ ਜੇ ਪਿਆਸ ਨਾ ਹੋਵੇ ਅੰਦਰ, ਸ਼ੀਸ਼ੇ ਸ਼ਰਬਤਾਂ ਦੇ ਨਾ ਹੀ ਛੇੜੀਏ। ਹਾਂਜੀ, ਇਹ ਹੁਣ ਰਾਂਝਾ ਉਹਨੂੰ ਕਹਿੰਦਾ ਹੈ ਕਿ ਜੋ ਕੁਛ ਰਜ਼ਾ ਵਿੱਚ ਲਿਖਿਆ ਸੀ, ਜੋ ਕੁਛ ਤਕਦੀਰ ਨੇ ਕਰਨਾ ਸੀ, ਜਾਂ ਜੋ ਕੁਛ ਸਮਾਜ ਕਰਦਾ ਹੈ, ਉਹ ਤੇ ਹੋ ਗਿਆ। ਜੋ ਕੁਛ ਸਮਾਜ ਨੇ ਦੀ ਰਾਹ ਸੀ, ਜਾਂ ਜੋ ਕੁਛ ਸਮਾਜ ਦੇ ਵਸ ਸੀ, ਉਹ ਤੇ ਹੋ ਚੁੱਕਿਆ ਹੈ। ਮੂੰਹ ਬਸ ਨਾ ਆਖੀਏ ਭੇੜੀਏ ਨਹੀਂ, ਬੰਦੇ ਨੂੰ ਮੂੰਹ ਬਸ ਨਹੀਂ ਕਰਨਾ ਚਾਹੀਦਾ। ਅੱਛਾ, ਬੰਦੇ ਨੂੰ ਆਪ ਨਹੀਂ ਕਹਿਣਾ ਚਾਹੀਦਾ ਕਿ ਬਸ ਹੋ ਗਈ। ਅੱਛਾ, ਬਲਕਿ ਭਿੜਨਾ ਚਾਹੀਦਾ, ਉਹਦੇ ਨਾਲ ਸਟਰਗਲ ਕਰਨੀ ਚਾਹੀਦੀ। ਹਾਲੇ ਕਹਾਣੀ ਖਤਮ ਨਹੀਂ ਹੋਈ। ਕਹਾਣੀ ਖਤਮ ਨਹੀਂ ਹੋਈ। ਸੁੰਝਾ, ਹੁਣ ਅੱਗੇ ਸ਼ਿਕਾਇਤਾਂ ਨੇ ਉਹਦੀਆਂ ਰਾਂਝੇ ਦੀਆਂ। ਸੁੰਝਾ ਸਖਣਾ ਚਾਕ ਨੂੰ ਰੱਖੀ ਹੋਈ, ਮੱਥੇ ਭੋਰੀਏ ਚੰਦਰੀਏ ਭੈੜੀਏ ਨਹੀਂ। ਯਾਨੀ ਤੂੰ ਚਾਕ ਨੂੰ ਮੈਨੂੰ ਯਾਨੀ ਨੌਕਰ ਬਣਾ ਕੇ ਤੇ ਮੈਨੂੰ ਖਾਲੀ ਹੱਥ ਹੀ ਰੱਖਿਆ, ਤੂੰ ਕੁਛ ਦਿੱਤਾ ਵੀ ਨਹੀਂ, ਤੇ ਤੂੰ ਮੱਥੇ ਭੋਰੀਏ ਮਤਲਬ ਤੂੰ ਸੋਹਣੀ ਹੈ, ਚੰਦ ਵਰਗੀ ਹੈ, ਭੈੜੀਏ ਨਹੀਂ। ਇਹ ਤੇ ਲਾੜ ਹੋ ਗਿਆ ਨਾ, ਲਾੜ ਹੋ ਗਿਆ ਨਾ। ਅੱਛਾ, ਨਹੀਂ ਸੁੰਝਾ ਔਰ ਸਖਣਾ ਦੇ ਮਤਲਬ ਇੱਕੋ ਹੀ ਹੋਇਆ, ਇੱਕੋ ਹੀ ਤਕਰੀਬਨ। ਸੁੰਝਾ ਦਾ ਮਤਲਬ ਹੁੰਦਾ ਨਾ ਜਿੱਥੇ ਕੋਈ ਚੀਜ਼ ਨਾ ਹੋਵੇ, ਸਖਣਾ ਹੁੰਦਾ ਖਾਲੀ ਹੱਥ। ਸੁੰਝਾ ਸਖਣਾ ਚਾਕ ਨੂੰ ਰੱਖੀ ਹੋਈ, ਤੇ ਮੈਨੂੰ ਤੂੰ ਸੁੱਕੇ ਤੇ ਰੱਖਿਆ, ਸੁੱਕੇ ਤੇ ਰੱਖਿਆ। ਜੇ ਤਾਂ ਮੰਤਰ ਕੀਲ ਦਾ ਨਾ ਹੋਵੇ, ਜੇ ਤੇ ਤੁਹਾਨੂੰ ਕੀਲਣ ਦਾ ਮੰਤਰ ਨਾ ਆਉਂਦਾ ਹੋਵੇ। ਕੀਲਣਾ ਹੁੰਦਾ ਕਿਸੇ ਸ਼ੈ ਨੂੰ ਉਹਦੀ ਇੱਕ ਹੱਦ ਵਿੱਚ ਕੈਦ ਕਰ ਦੇਣਾ। ਠੀਕ ਹੈ। ਇਹ ਆਮ ਤੌਰ ਤੇ ਜਿੱਲਾਂ ਪਰੀਆਂ ਨੂੰ ਕੀਲਣ ਵਾਸਤੇ ਮੰਤਰ ਦਾ ਲਫ਼ਜ਼ ਬੋਲਿਆ ਜਾਂਦਾ ਹੈ।
ਕਿ ਜੇ ਤੇ ਤੁਹਾਨੂੰ ਕੀਲਣਾ ਨਾ ਹੋਵੇ, ਕੀਲਣਾ ਨਾ ਆਉਂਦਾ ਹੋਵੇ, ਐਵੇਂ ਸੁਤੜੇ ਨਾਗ ਨਾ ਛੇੜੀਏ ਨਹੀਂ। ਜੇ ਸੱਪ ਨੂੰ ਕੀਲਣਾ ਨਾ ਆਉਂਦਾ ਹੋਵੇ ਤੇ ਫਿਰ ਸੁੱਤੇ ਹੋਏ ਸੱਪ ਨੂੰ ਛੇੜਨਾ ਵੀ ਨਹੀਂ ਚਾਹੀਦਾ। ਯਾਨੀ ਮਤਲਬ ਇਸ਼ਕ ਜਿਹੜਾ ਸੀ ਤੇਰਾ ਮੇਰਾ, ਯਾਦ ਨਾ ਕਰਦੇ, ਉਹ ਸੁੱਤਾ ਸੱਪ ਸੀ। ਜੇ ਤੈਨੂੰ ਉਹਦੇ ਲਵਾਜ਼ਮਾਤ ਨਹੀਂ ਪਤਾ ਸੀ ਸਣ, ਤੇ ਫਿਰ ਤੂੰ ਉਹਨੂੰ ਛੇੜਦੀ ਨਾ। ਇੱਕੇ ਯਾਰ ਦੇ ਨਾਂ ਤੋਂ ਇੱਕੇ ਯਾਰ ਦੇ ਨਾਂ ਤੋਂ ਫਿਦਾ ਹੋਈ। ਮੋਹਰਾ ਦੇ ਕੇ ਇੱਕੇ ਨਵੇੜੀਏ। ਹਾਂ, ਜਾਂ ਤੇ ਯਾਰ ਦੇ ਨਾਂ ਦੇ ਉੱਤੋਂ ਕੁਰਬਾਨ ਹੋ ਜਾਈਏ, ਤੇ ਜਾਂ ਫਿਰ ਉਹਨੂੰ ਜ਼ਹਿਰ ਦੇ ਕੇ ਮਾਰ ਦਈਏ, ਮੋਹਰਾ ਦੇ ਕੇ। ਅੱਛਾ ਮੋਹਰਾ ਇਜ਼ ਜ਼ਹਿਰ, ਨਿਬੇੜੀਏ ਨਹੀਂ, ਖਤਮ ਕਰ ਦਈਏ, ਜਾਂ ਉਹਨੂੰ ਜ਼ਹਿਰ ਦੇ ਕੇ ਫਿਰ ਖਤਮ ਕਰ ਦਈਏ। ਦਗਾ ਦੇਣਾ ਹੋਵੇ ਤਾਂ ਜਿਹੜੇ ਨੂੰ, ਹਾਂ, ਦਗਾ ਦੇਵਣਾ ਹੋਵੇ ਤਾਂ ਇਹਦਾ ਜਿਹੜੇ ਵੀ ਹੋ ਸਕਦਾ ਹੈ, ਇਹਦਾ ਜੀੜੇ ਨੂੰ ਵੀ ਹੋ ਸਕਦਾ ਹੈ ਜੀ। ਜੇ ਮਤਲਬ ਦਿਲ ਦੇ ਵਿੱਚ ਦਗਾ ਦੇਣਾ ਹੋਵੇ ਤੇ ਪਹਿਲੇ ਰੋਜ਼ ਹੀ ਚਾਹ ਖਦੇੜੀਏ ਨਹੀਂ, ਤੇ ਪਹਿਲੇ ਦਿਨ ਹੀ ਉਹਨੂੰ ਪੁੱਟ ਪੱਟ ਕੇ ਇੱਕ ਪਾਸੇ ਕਰ ਦਈਏ। ਅੱਛਾ, ਠੀਕ ਹੈ। ਖਦੇੜੀਏ ਨਹੀਂ, ਖਦੇੜੀਏ ਦਾ ਮਤਲਬ ਹੈ ਕਿਸੇ ਚੀਜ਼ ਨੂੰ ਅਲੱਗਾ ਕਰ ਦੇਣਾ। ਅੱਛਾ, ਤੇ ਜਿਹੜੀ ਚਾਹ ਮਤਲਬ ਚਾਹ ਖਦੇੜੀਏ ਨਹੀਂ ਦਾ ਮਤਲਬ ਹੈ ਕਿ ਤੁਸੀਂ ਉਹ ਜਿਹੜੀ ਚਾਹ ਸੀ ਉਹਨੂੰ ਹੀ ਮੁਕਾ ਦਿਓ। ਨਹੀਂ, ਚਾਹ ਦਾ ਇਹ ਨਹੀਂ ਮਤਲਬ, ਪਹਿਲੇ ਰੋਜ਼ ਹੀ ਖਦੇੜ ਦਈਏ। ਚਾਹ ਦਾ ਮਤਲਬ ਖਦੇੜ ਦਈਏ। ਠੀਕ ਹੈ ਜੀ। ਜੇ ਨਾ ਉਤਰੀਏ ਯਾਰ ਦੇ ਨਾਲ ਪੂਰੇ, ਐਡੇ ਪਿਟਣੇ ਨਾ ਸਹੇੜੀਏ ਨਹੀਂ। ਜੇ ਯਾਰ ਦੇ ਨਾਲ ਪੂਰਾ ਉਤਰਨਾ ਨਾ ਹੋਵੇ ਤੇ ਫਿਰ ਐਡੇ ਸਿਆਪੇ ਪਾਉਣ ਦੀ ਕੀ ਲੋੜ ਹੈ? ਇਹੋ ਜਿਹੇ ਕੰਮ 'ਚ ਪੈਣ ਦੀ ਲੋੜ ਕੀ ਹੈਗੀ ਹੈ? ਵਾਰਿਸ ਸ਼ਾਹ ਜੇ ਪਿਆਸ ਨਾ ਹੋਵੇ ਅੰਦਰ, ਵਾਹ ਕਿਆ ਮਿਸਰਾ ਹੈ। ਵਾਰਿਸ ਸ਼ਾਹ ਜੇ ਪਿਆਸ ਨਾ ਹੋਵੇ ਅੰਦਰ, ਸ਼ੀਸ਼ੇ ਸ਼ਰਬਤਾਂ ਦੇ ਨਾ ਹੀ ਛੇੜੀਏ। ਜੇ ਅੰਦਰ ਪਿਆਸ ਨਾ ਹੋਵੇ ਤੇ ਸ਼ਰਬਤਾਂ ਦੇ ਗਲਾਸਾਂ ਨੂੰ ਛੇੜਨ ਦਾ ਤੁਕ ਕੀ ਬਣਦਾ ਹੈ? ਅੱਛਾ, ਹੁਣ ਇਹਦੇ ਵਿੱਚ ਤੁਸੀਂ ਇਹ ਦੇਖੋ ਕਿ ਜਿਹੜੀ ਹੀਰ ਹੈ, ਆਮ ਤੌਰ ਤੇ ਇਹ ਜਿਹੜੀ ਹੀਰ ਨੂੰ ਰਾਂਝੇ ਨੂੰ ਪੜ੍ਹਨ ਵਾਲੇ ਨੇ, ਉਹ ਆਮ ਤੌਰ ਤੇ ਕਹਿੰਦੇ ਨੇ ਕਿ ਰਾਂਝਾ ਜਿਹੜਾ ਉਹ ਇੱਕ ਪੈਸੋ ਮਰਦ ਸੀ। ਹੀਰ ਜਿਹੜੀ ਸੀ ਉਹ ਜਿਹੜੀ ਹੈ ਉਹ ਐਕਟਿਵ ਸੀ। ਔਰ ਇਸੇ ਵਾਸਤੇ ਹੀਰ ਜਿਹੜੀ ਪਹਿਲੇ ਉਹਨੂੰ ਕਹਿੰਦੀ ਹੈ ਕਿ ਚੱਲ ਨੱਠ ਚਲੀਏ, ਤੇ ਰਾਂਝਾ ਕਹਿੰਦਾ ਕਿ ਨਹੀਂ ਨੱਸਣਾ। ਤੇ ਇਹ ਕਿਹਾ ਜਾਂਦਾ ਹੈ ਕਿ ਜੀ ਜੇ ਰਾਂਝਾ ਕਾਬਲ ਨਾ ਹੁੰਦਾ, ਬੁਜ਼ਦਿਲ ਨਾ ਹੁੰਦਾ, ਤੇ ਲੈ ਜਾਂਦਾ ਉਹਨੂੰ। ਨਹੀਂ, ਲੇਕਿਨ ਇੱਕ ਬੁਜ਼ਦਿਲੀ ਹੈ ਮਤਲਬ ਹੈ ਕਿ ਉਹ ਚਾਹ ਰਿਹਾ ਕਿ ਨਹੀਂ ਮੈਂ ਉਹਨਾਂ ਹੀ ਰੂਲਸ ਦੇ ਮੁਤਾਬਿਕ ਕਰਨਾ ਹੈ, ਵੀ ਇਹ ਮੇਰਾ ਬੰਦਾ ਹੈ, ਸਾਡਾ ਹੱਕ ਬਣਦਾ ਹੈ ਕਿ ਹਾਂਜੀ। ਤੇ ਜਿਹੜੀ ਹੀਰ ਹੈ, ਇਹ ਉੱਥੋਂ ਪਤਾ ਲੱਗਦਾ। ਤੇ ਰਾਂਝਾ ਕਹਿੰਦਾ ਕਿ ਰਾਂਝਾ ਉੱਥੇ ਕਹਿੰਦਾ ਹੈ ਕਿ ਜਿਹੜਾ ਉਧਲਣ ਦਾ ਉਧਾੜ ਕੇ ਲੈ ਜਾਣਾ, ਉਹ ਕੋਈ ਇਸ਼ਕ ਨਹੀਂ ਹੁੰਦਾ। ਇਸ਼ਕ ਉਹ ਹੈ ਕਿ ਮੈਦਾਨ ਦੇ ਵਿੱਚ, ਸਮਾਜ ਦੇ ਮੈਦਾਨ ਵਿੱਚ ਆਪਣਾ ਹੱਕ ਬਣਵਾਉਣਾ। ਠੀਕ ਹੈ। ਇੱਥੇ ਵੀ ਤੁਹਾਨੂੰ ਪਤਾ ਲੱਗਦਾ ਇਹਨਾਂ ਦੋ ਬੰਦਾਂ 'ਚ ਜਿਹੜੇ ਅਸੀਂ ਹੁਣ ਪੜ੍ਹੇ ਨੇ ਕਿ ਹੀਰ ਜਿਹੜੀ ਹੈ ਉਹ ਦਿਲ ਛੱਡ ਗਈ ਹੈ। ਅੱਛਾ ਠੀਕ ਹੈ। ਉਹ ਸਮਝਦੀ ਹੈ ਕਿ ਇਹ ਜਿਹੜੀ ਸਮਾਜ ਨੇ ਜੋ ਕਰਤਾ ਇਹ ਬਸ ਹੋ ਗਈ, ਹੁਣ ਤੇ ਪਤਾ ਨਹੀਂ ਕੁਝ ਹੋਣਾ ਕਿ ਨਹੀਂ ਹੋਣਾ। ਤੇ ਰਾਂਝਾ ਜਿਹੜਾ ਹੈ ਉਹ ਲੀਡਰ ਹੈ। ਉਹ ਲੀਡਰ ਹੈ। ਉਹ ਕਹਿੰਦਾ ਕਿ ਇੰਜ ਨਹੀਂ ਹੁੰਦਾ। ਫੇਰ ਕੀ ਹੋਇਆ, ਤੇਰਾ ਵਿਆਹ ਹੋ ਗਿਆ, ਮਤਲਬ ਜਾਂ ਤੇ ਨਹੀਂ ਕਰਨਾ ਸੀ ਤੇ ਕਰ ਲਿਆ, ਤੇ ਇਸ਼ਕ ਨਹੀਂ ਕਰਨਾ, ਜਾਂ ਤੇ ਇਸ਼ਕ ਨਹੀਂ ਸੀ ਕਰਨਾ। ਠੀਕ ਹੈ। ਤੇ ਜੇ ਇਸ਼ਕ ਕਰ ਲਿਆ ਤੇ ਹੁਣ ਕੋਈ ਵਿਆਹ ਤੇ ਨਾ ਵਿਆਹ ਦਾ ਕੀ ਫਰਕ ਪੈਂਦਾ? ਮੂੰਹ ਬਸ ਨਾ ਆਖੀਏ ਭੇੜੀਏ ਨਹੀਂ, ਮੂੰਹ ਬਸ ਨਾ ਆਖੀਏ ਭੇੜੀਏ ਨਹੀਂ। ਠੀਕ ਹੈ ਨਾ। ਤੇ ਉਹ ਫਿਰ ਸਾਰੀਆਂ ਮਿਸਾਲਾਂ ਦਿੰਦਾ ਹੈ ਕਿ ਬਈ ਇਹ ਤੇ ਸੱਪ ਵਰਗਾ ਇਸ਼ਕ ਜਿਹੜਾ ਹੈ ਉਹ ਸੱਪ ਵਰਗਾ ਹੈ। ਠੀਕ ਹੈ। ਜਿਹਨੂੰ ਜੇ ਛੇੜੀਏ ਤੇ ਫਿਰ ਉਹਨੂੰ ਸੰਭਾਲਣ ਦਾ ਤਰੀਕਾ ਵੀ ਹੋਣਾ ਚਾਹੀਦਾ ਹੈ। ਠੀਕ ਹੈ। ਅੱਗੇ ਚੱਲਨੇ ਅੱਗੇ ਮਤਲਬ ਇਹ ਇਹਨਾਂ ਬੰਦਾਂ ਦਾ, ਇਹ ਦੋਵਾਂ ਦਾ ਮਤਲਬ ਹੈ। ਠੀਕ ਹੈ। ਅੱਗੇ ਜਦੋਂ ਅਸੀਂ ਚੱਲਨੇ ਆ, ਜਦੋਂ ਚੱਲਨੇ ਆ ਤੇ ਫਿਰ ਵਾਰਿਸ ਸ਼ਾਹ ਜਿਹੜਾ ਇਹ ਵਿਆਹ ਦਾ ਹੋਇਆ ਹੈ ਨਾ ਦੋਵਾਂ ਦਾ, ਇਸ ਡਾਇਲਾਗ ਤੋਂ ਬਾਅਦ ਫਿਰ ਵਾਰਿਸ ਸ਼ਾਹ ਜੱਟਾਂ ਨੂੰ ਗਾਲਾਂ ਕੱਢਦਾ ਹੈ। ਹਾਂਜੀ, ਯਾਨੀ ਹਾਕਮ ਤਬਕੇ ਨੂੰ, ਯਾਨੀ ਸੋਸਾਇਟੀ ਦੇ ਉਹ ਰੂਲਸ ਨੂੰ ਜਿਨ੍ਹਾਂ ਨੇ ਉਹਨਾਂ ਨੂੰ ਦੇਖੋ ਨਾ। ਪਹਿਲੇ ਤੇ ਜਿਹੜਾ ਕਹਾਣੀ ਹੈ ਉਹਦੇ ਵਿੱਚ ਤੇ ਇੰਝ ਨਾ ਕਿ ਜੀ ਪਹਿਲੇ ਕੈਦੋ ਦਾ, ਜਿਹੜੀ ਆਮ ਕਹਾਣੀ ਅਸੀਂ ਫਿਲਮਾਂ 'ਚ ਦੇਖਦੇ ਹਾਂ ਕਿ ਪਹਿਲੇ ਤੇ ਕੈਦੋ ਦਾ ਕਸੂਰ ਸੀ ਜਿਹੜਾ ਚੁਗਲੀਆਂ ਕਰਦਾ ਸੀ, ਫਿਰ ਮੌਲਵੀ ਮੁੱਲਾ ਕਾਜ਼ੀ ਦਾ ਕਸੂਰ ਸੀ ਜਿਹਨੇ ਉਹਦੇ ਨਾਲ ਜ਼ਬਰਦਸਤੀ ਨਿਕਾਹ ਕਰਤਾ। ਇੱਥੇ ਵਾਰਿਸ ਸ਼ਾਹ ਜਿਹੜਾ ਹੈ ਉਹ ਕਹਿੰਦਾ ਨਹੀਂ, ਇਹ ਜਿਹੜੀ ਰੂਲਿੰਗ ਕਲਾਸ ਔਰ ਉਹਦਾ ਸਮਾਜ ਹੈ ਅਸਲ 'ਚ ਉਹ ਸਾਰੀ ਗੱਲ ਦਾ ਜ਼ਿੰਮੇਦਾਰ ਹੈ।
ਠੀਕ ਹੈ। ਇਹ ਹੁਣ ਪੜੋ ਤੁਸੀਂ ਇਹਨੂੰ। ਔਰ ਫਿਰ ਅੱਗੇ ਉਹ ਹੁਣ ਉਸ ਕਲਾਸ ਨੂੰ ਡਾਇਰੈਕਟ ਹਿੱਟ ਕਰ ਰਿਹਾ ਜਿਹਦੀ ਵਜ੍ਹਾ ਨਾਲ ਫਿਰ ਕਈ ਬੰਦ ਨੇ ਜਿਨ੍ਹਾਂ ਵਿੱਚ ਉਹ ਉਹਨੂੰ ਹਿੱਟ ਕਰ ਰਿਹਾ। ਠੀਕ ਹੈ। ਅੱਗੇ ਜੀ, ਪੈਂਚਾਂ ਪਿੰਡ ਦਿਆਂ ਸੱਚ ਥੀਂ ਤਰਕ ਕੀਤੀ, ਕਾਜ਼ੀ ਰਿਸ਼ਵਤਾਂ ਮਾਰ ਕੇ ਕੌਰ ਕੀਤੇ, ਪਹਿਲਾਂ ਹੋਰ ਨਾਲ ਇਕਰਾਰ ਕਰਕੇ, ਤਮਾ ਵੇਖ ਦਮਾਦ ਫਿਰ ਹੋਰ ਕੀਤੇ, ਗੱਲ ਕਰੀਏ ਇਮਾਨ ਦੀ ਕੱਢ ਛੱਡਣ, ਪੈਂਚ ਪਿੰਡ ਦੇ ਠੱਗ ਤੇ ਚੋਰ ਕੀਤੇ। ਉਹ ਡਾਇਰੈਕਟ ਉਹੀ ਰੂਲਿੰਗ ਉਸਨੂੰ, ਹਾਂਜੀ ਅੱਛਾ, ਅਸ਼ਰਾਫ ਦੀ ਬਾਤ ਮਨਜ਼ੂਰ ਨਹੀਂ, ਡਾਇਰੈਕਟ ਹੀ ਹੋ ਗਿਆ ਨਾ। ਚੋਰ ਚੌਧਰੀ ਅਤੇ ਲੰਡੋਰ ਕੀਤੇ, ਕਾਂ ਬਾਗ ਦੇ ਵਿੱਚ ਕਲੋਲ ਕਰਦੇ, ਕੂੜਾ ਫੋਲਣੇ ਦੇ ਉੱਤੇ ਮੋਰ ਕੀਤੇ, ਜ਼ੋਰੋ ਜ਼ੋਰ ਵਿਆਹ ਲੈ ਗਏ ਖੇੜੇ, ਅਸਾਂ ਰੋ ਬਥੇੜੇ ਸ਼ੋਰ ਕੀਤੇ, ਵਾਰਿਸ ਸ਼ਾਹ ਜੋ ਅਹਿਲ ਇਮਾਨ ਆਹੇ, ਤਿਨਾ ਜਾ ਡੇਰੇ ਵਿੱਚ ਗੌਰ ਕੀਤੇ। ਹਾਂਜੀ, ਪੈਂਚਾਂ ਪਿੰਡ ਦੇ ਇਹ ਤਾਂ ਸਮਝਾ ਤਮਾ ਵੇਖ ਦਮਾਦ ਫਿਰ ਹੋਰ ਕੀਤੇ ਕਿ ਹੁਣ ਲਾਲਚ ਲੁਲਚ ਪੈ ਗਏ ਨੇ, ਔਰ ਉਸ ਤੋਂ ਬਾਅਦ ਨਾਲ ਉਹਨਾਂ ਨੇ ਆਪਣੇ ਕਲਾਸ ਦਾ ਇੱਕ ਬੰਦਾ ਮਿਲ ਗਿਆ ਤੇ ਸਾਨੂੰ ਤਾਂ ਲਿਫਟ ਨਹੀਂ ਕਰਾਈ ਔਰ ਫਿਰ ਉੱਥੇ ਵਿਆਹ ਕਰਾਤਾ ਹੈ। ਮਤਲਬ ਇਹ ਹੈ ਕਿ ਜਿਹੜੀ ਪਹਿਲੀ ਲਾਈਨ ਹੀ ਆ ਨਾ, ਇਹਦੇ ਵਿੱਚ ਅਗਰ ਦੇਖੋ ਤੇ ਜਿਹੜਾ ਪੂਰਾ ਸਿਸਟਮ ਹੈ, ਯਾਨੀ ਜਿਹੜਾ ਉਸ ਵੇਲੇ ਦਾ ਪੂਰਾ ਸਿਸਟਮ ਹੈ ਜਿਵੇਂ ਚੱਲ ਰਿਹਾ ਹੈ, ਪੰਚਾਂ ਦਾ ਤੇ ਕਾਜ਼ੀਆਂ ਦਾ, ਇਹਨਾਂ ਦੋਵਾਂ ਨੂੰ ਉਹ ਕਹਿੰਦਾ ਹੈ ਕਿ ਰਿਸ਼ਵਤ ਲੈ ਗਿਆ। ਜਿਹੜੇ ਪੈਂਚ ਨੇ ਉਹਨਾਂ ਨੇ ਤੇ ਸੱਚ ਨੂੰ ਛੱਡ ਦਿੱਤਾ ਹੈ, ਸੱਚਾਈ ਨੂੰ ਛੱਡਤਾ ਹੈ, ਤੇ ਜਿਹੜੇ ਕਾਜ਼ੀ ਨੇ ਉਹ ਰਿਸ਼ਵਤਾਂ ਖਾ ਕੇ ਅੰਨੇ ਹੋ ਚੁੱਕੇ ਨੇ। ਠੀਕ ਹੈ, ਅੱਗੇ ਤਾਂ ਜਿਹੜਾ ਹੈ ਉਹ ਦੇਖ ਕੇ ਬਾਅਦ ਠੀਕ ਹੈ। ਗੱਲ ਕਰੀਏ ਇਮਾਨ ਦੀ ਕੱਢ ਛੱਡਣ, ਜੇ ਨਹੀਂ ਮਤਲਬ ਜੇ ਇਮਾਨ ਦੀ ਗੱਲ ਕਰੀਏ ਤੇ ਪਿੰਡੋਂ ਕੱਢ ਦਿੰਦੇ ਨੇ। ਤੇ ਪੈਂਚ ਪਿੰਡ ਦੇ ਠੱਗ ਤੇ ਚੋਰ ਕੀਤੇ। ਠੀਕ ਹੈ। ਇਹ ਲੰਡੋਰ ਕਿਉਂ ਹੈ ਜੀ? ਸ਼ਰਾਬ ਦੀ ਬਾਤ ਮਨਜ਼ੂਰ ਨਹੀਂ, ਚੋਰ ਚੌਧਰੀ ਅਤੇ ਲੰਡੋਰ ਕੀਤੇ। ਲੰਡੋਰ ਜਦੋਂ ਅੱਗੇ ਪਿੱਛੇ ਕੋਈ ਨਾ, ਲੁੰਡਾ। ਅੱਛਾ। ਹਾਂ, ਲੰਡੋਰ ਕੀਤੇ ਦਾ ਮਤਲਬ ਹੈ ਜਿਹੜਾ ਜਿਹਦੀ ਦੁਮ ਵੱਢਤੀ ਜਾਏ। ਅੱਛਾ, ਇਹ ਮਤਲਬ ਇਹ ਹੈ। ਵੈਸੇ ਇਹਦਾ ਮਤਲਬ ਇਹ ਵੀ ਹੋ ਸਕਦਾ ਹੈ, ਲੇਕਿਨ ਇਹਦਾ ਜਨਰਲੀ ਮਤਲਬ ਇਹ ਹੈ ਕਿ ਜਿਹਦੇ ਅੱਗੇ ਪਿੱਛੇ ਕੋਈ ਨਹੀਂ। ਠੀਕ ਹੈ। ਇੱਥੇ ਮਤਲਬ ਦੇਖੋ ਨਾ, ਚੋਰ ਚੌਧਰੀ ਅਤੇ ਲੰਡੋਰ ਕੀਤੇ, ਕਿ ਜਿਹੜੇ ਚੌਧਰੀ ਨੇ ਉਹ ਜਾਂ ਤੇ ਚੋਰ ਚੌਧਰੀ ਬਣ ਗਏ ਨੇ ਤੇ ਜਾਂ ਜਿਨ੍ਹਾਂ ਦਾ ਅੱਗੇ ਪਿੱਛੇ ਕੋਈ ਨਹੀਂ ਉਹ ਬਣ ਗਏ ਨੇ। ਠੀਕ ਹੈ। ਕਾਂ ਬਾਗ ਦੇ ਵਿੱਚ ਕਲੋਲ ਕਰਦੇ। ਕਲੋਲ ਕਰਨ ਦਾ ਮਤਲਬ ਹੈ ਬੜੀ ਕਰ ਰਹੇ ਨੇ, ਟਹਿਲਬਾਜ਼ੀ ਕਰ ਰਹੇ ਨੇ, ਪੈਲਾ ਪਾ ਰਹੇ ਨੇ, ਕੂੜਾ ਫੋਲਣੇ ਦੇ ਉੱਤੇ ਮੋਰ ਕੀਤੇ। ਤੇ ਮਤਲਬ ਮੋਰ ਟਹਿਲਦਾ ਹੁੰਦਾ ਹੈ, ਆਪਣਾ ਪੱਖ ਵਿਖਾਉਂਦਾ ਔਰ ਸਾਰਾ ਕੁਝ, ਲੇਕਿਨ ਹੈ ਕਿ ਹੁਣ ਪੁੱਠਾ ਹੋ ਗਿਆ। ਹੁਣ ਕਾਂ ਆ ਗਏ ਨੇ, ਬਸੇਰਾ ਕਰ ਲਿਆ ਜੀ ਔਰ ਮੋਰ ਨੂੰ ਉਸ ਕੰਮ ਲਾਤਾ ਜੀ। ਹਾਂਜੀ, ਮਤਲਬ ਇਹ ਹੈ ਕਿ ਜਿਹੜੇ ਕਾਂ ਨੇ ਉਹ ਬਾਗ ਵਿੱਚ ਕਲੋਲ ਕਰਦੇ ਨੇ, ਤੇ ਜਿਹੜੇ ਮੋਰ ਨੇ ਜਿਹੜਾ ਕਿ ਉਹ ਕੂੜਾ ਫੋਲਦੇ ਨੇ, ਕਿ ਹਾਲਾਂਕਿ ਕੂੜਾ ਫੋਲਣਾ ਤਾਂ ਕਾਵਾਂ ਦਾ ਕੰਮ ਹੈ। ਉਹ ਕੀ ਸੀ, ਉਲਟੇ ਹੋਰ ਜ਼ਮਾਨੇ ਆਏ। ਹਾਂ, ਜਾਂ ਬਿਲਕੁਲ ਉਹੀ ਹੈ, ਜਾਂ ਮੈਂ ਬੇਸ ਸਜਣ ਦੇ ਪਾਏ। ਅੱਗੇ ਉਹ ਜ਼ੋਰੋ ਜ਼ੋਰ ਵਿਆਹ ਲੈ ਗਏ ਖੇੜੇ, ਅਸਾਂ ਰੋ ਬਥੇੜੇ ਸ਼ੋਰ ਕੀਤੇ, ਵਾਰਿਸ ਸ਼ਾਹ ਜੋ ਅਹਿਲੇ ਇਮਾਨ ਆਹੇ, ਤਿਨਾ ਜਾ ਡੇਰੇ ਵਿੱਚ ਗੌਰ ਕੀਤੇ। ਹਾਂਜੀ, ਇਹ ਮਤਲਬ ਇਸ ਬੰਦ ਦੇ ਵਿੱਚ ਵਾਰਿਸ ਸ਼ਾਹ ਜਿਹੜਾ ਹੈ ਉਹ ਇਹ ਕਹਿ ਰਿਹਾ ਕਿ ਕਿਵੇਂ ਜਿਹੜਾ ਸਿਸਟਮ ਹੈ ਉਹ ਕਿਵੇਂ ਝੂਠ ਦੇ ਉੱਤੇ ਖੜਾ ਹੈ। ਅੱਛਾ, ਉਹਦੇ ਵਿੱਚ ਜਿਹੜੀ ਪੈਂਚ ਨੇ, ਜਿਹੜੇ ਇਨਸਾਫ ਜਿਨ੍ਹਾਂ ਦੇ ਹੱਥ ਵਿੱਚ ਹੈ, ਉਹ ਸੱਚ ਨੂੰ ਮੰਨਦੇ ਨਹੀਂ ਹੈ। ਜਿਹੜੇ ਸਰਕਾਰੀ ਮੁਲਾਜ਼ਮ ਨੇ, ਕਾਜ਼ੀ ਵਗੈਰਾ, ਉਹ ਰਿਸ਼ਵਤਾਂ ਲੈ ਰਹੇ ਨੇ। ਫਿਰ ਅੱਗੇ ਉਹ ਕਹਿੰਦਾ ਕਿ ਇਹ ਤੁਹਾਨੂੰ ਮਸਲਾ, ਅਗਲਾ ਮਿਸਰਾ ਦੇਖੋ, ਪਹਿਲੇ ਹੋਰਨਾਂ ਨਾਲ ਇਕਰਾਰ ਕਰਕੇ ਤਮਾ ਦੇਖ, ਮਤਲਬ ਵੈਸੇ ਤੇ ਇਹ ਸਮਝਦੇ, ਪ੍ਰਟੈਂਡ ਕਰਦੇ ਨੇ ਕਿ ਅਸੀਂ ਬਹੁਤ ਇੱਜ਼ਤ ਵਾਲੇ ਤੇ ਬਹੁਤ ਅਣਖ ਵਾਲੇ ਹਾਂ, ਪਰ ਵਿੱਚੋਂ ਇਹ ਹੈ ਕਿ ਪਹਿਲੇ ਕੁੜੀ ਇੱਕ ਨੂੰ ਦੇਣੀ ਕਰਦੇ ਨੇ, ਫਿਰ ਲਾਲਚ ਵੇਖ ਕੇ ਕਿਸੇ ਹੋਰ ਨੂੰ ਦੇ ਦਿੰਦੇ ਨੇ। ਠੀਕ ਹੈ। ਤੇ ਜੇ ਇਮਾਨ ਦੀ ਗੱਲ ਕਰੋ ਤੇ ਪਿੰਡੋਂ ਕੱਢ ਦਿੰਦੇ ਨੇ। ਤੇ ਅਸ਼ਰਾਫ ਸ਼ਰੀਫ ਆਦਮੀ ਦੀ ਗੱਲ ਇੱਥੇ ਕੋਈ ਨਹੀਂ ਮੰਨਦਾ। ਠੀਕ। ਤੇ ਚੋਰ ਚੌਧਰੀ ਅਤੇ ਲੰਡੋਰ ਕੀਤੇ, ਇਹ ਐਵੇਂ ਹੀ ਹੈ ਜਿਵੇਂ ਕਿ ਜਿਹੜੇ ਕਾਂ ਨੇ
ਉਹਨਾਂ ਨੂੰ ਬਾਗ ਵਿੱਚ ਟਹਿਲਣ ਲਈ ਲਾਤਾ ਜਾਵੇ ਤੇ ਮੋਰਾਂ ਨੂੰ ਗੰਦ ਫੋਲਣ ਲਈ ਲਾਤਾ ਜਾਵੇ। ਤੇ ਇਹ ਜਿਹੜਾ ਨਾ ਇਹ ਪੂਰੇ ਸਿਸਟਮ ਦੇ ਵਿੱਚ ਕਿ ਜੀ ਜਿਹੜਾ ਸਿਸਟਮ ਦੇ ਵਿੱਚ ਜਿਹੜਾ ਇਹਨੂੰ ਇਵੇਂ ਵੀ ਤੁਸੀਂ ਵੇਖ ਸਕਦੇ ਹੋ ਕਿ ਸਿਸਟਮ ਦੇ ਵਿੱਚ ਜਿਹੜਾ ਬੰਦਾ ਪੈਦਾ ਕਰ ਰਿਹਾ ਹੈ ਆਪਣੇ ਹੱਥਾਂ ਦੇ ਨਾਲ, ਉਹ ਬੰਦਾ ਜਿਹੜਾ ਉਹ ਤੇ ਰੋਲ ਰਿਹਾ, ਕਮੀ ਹੈ ਨਾ ਉਹ ਤੇ ਕਮੀ ਹੈ, ਉਹ ਤੇ ਰੋਲ ਰਿਹਾ। ਔਰ ਜਿਹੜਾ ਬੰਦਾ ਮੁਫਤ ਬਹਿ ਕੇ ਉਹਦੀ ਕਮਾਈ ਖਾ ਰਿਹਾ ਹੈ, ਉਹ ਬੰਦਾ ਉੱਤੇ ਬੈਠਾ ਹੈ, ਜੋ ਕਿ ਰੰਜ ਨਾਲ ਹੋਇਆ ਵੀ, ਜੋ ਕਿ ਰੰਜ ਨਾਲ ਹੋਇਆ ਵੀ ਹੈ, ਨੱਚੀਆਂ ਚੋਂਦਾ ਰਿਹਾ ਚੌਧਰੀ ਦੀਆਂ। ਔਰ ਬਿਲਕੁਲ ਬਿਲਕੁਲ। ਤੇ ਅੱਗੇ ਇਸ ਤੋਂ ਫਿਰ ਇਹ ਹੁੰਦਾ ਹੈ ਇਸ ਬੰਦ ਤੋਂ ਬਾਅਦ ਕਿ ਅੱਗੇ ਜਦੋਂ ਉੱਥੇ ਆਪਣਾ ਰਾਂਝੇ ਦੇ ਪਿੰਡ ਖਬਰ ਪਹੁੰਚਦੀ ਹੈ ਤੇ ਕਿ ਉਹਦੇ ਵਿਆਹ ਹੋ ਗਿਆ ਹੀਰ ਦਾ, ਤੇ ਫਿਰ ਭਰਜਾਈਆਂ ਜਿਹੜੀਆਂ ਨੇ ਉਹ ਬੋਲੀ ਵੀ ਮਾਰਦੀਆਂ ਨੇ, ਤਾਨਾ ਵੀ ਦਿੰਦੀਆਂ ਨੇ, ਲੈਣ ਗਿਆ ਸੀ ਫਿਰ ਮੁਹੱਬਤ ਵੀ ਨਾਲ ਇਹ ਹੈ ਕਿ ਥੋੜਾ ਜਿਹਾ ਉਹਦੇ ਨਾਲ ਤਸੱਲੀ ਵੀ ਦੇਣ ਦੀ ਕੋਸ਼ਿਸ਼ ਕਰਦੀਆਂ ਤੇ ਉਹਨੂੰ ਕਹਿੰਦੀਆਂ ਕਿ ਤੂੰ ਵਾਪਸ ਆ ਜਾ। ਇਹ ਵਾਰਿਸ ਆ ਜਿਹੜਾ ਨਾ ਇਹ ਥਰੂ ਆਊਟ ਕਰਦਾ ਕਿ ਹਰ ਜਦੋਂ ਨਵਾਂ ਕ੍ਰਾਈਸਿਸ ਹੁੰਦਾ ਹੈ ਤੇ ਉੱਥੇ ਉਹ ਜਿਹੜਾ ਮੇਨ ਉਹਦਾ ਕਰੈਕਟਰ ਹੈ ਜਿਹੜਾ ਕਿੱਥੇ ਰਹਿੰਦਾ ਹੈ ਉਹਨੂੰ ਨੱਸਣ ਦੀ ਰਾਹ ਦਿੰਦਾ ਹੈ। ਅੱਛਾ, ਕਿ ਚੱਲਣਾ ਤਾਂ ਨੱਸ ਜਾ ਹੁਣ ਇੱਥੋਂ ਵਾਪਸ। ਤੇ ਜੇ ਵੈਰੀ ਇੰਟਰਸਟਿੰਗ। ਯੈਸ ਹੈ ਜੀ, ਹਾਂ, ਹਰ ਮੌਕੇ ਤੇ ਜਿੱਥੇ ਉਹਨੂੰ ਹੈ ਜਿੱਥੇ ਤੂੰ ਨਿਕਲ ਦੇਖੋ ਉਹ ਵੱਡੀ ਮੰਜ਼ਿਲ ਆ ਗਈ ਨਾ, ਹੀਰ ਦਾ ਵਿਆਹ ਹੋ ਗਿਆ, ਹੁਣ ਹੀਰ ਤੋਂ ਉਹਨੂੰ ਬਾਜ਼ਾਰ ਤੋਂ ਉਹਨੂੰ ਕਦੀ ਮਿਲਣੀ ਨਹੀਂ ਹੈ। ਬਿਲਕੁਲ ਠੀਕ ਹੈ। ਤੇ ਹੁਣ ਉਹ ਰਾਂਝੇ ਨੂੰ ਪਿੱਛੇ ਨੱਸਣ ਦਾ ਰਾਹ ਦੇ ਰਿਹਾ। ਤੇ ਜਿਹੜਾ ਰਾਂਝਾ ਉਹ ਭਰਜਾਈਆਂ ਦੇ ਉਸ ਗੱਲ ਦਾ ਜਵਾਬ ਇਹ ਦਿੰਦਾ ਜਿਵੇਂ ਉਹਨੇ ਹੀਰ ਦਾ ਜਵਾਬ ਦਿੱਤਾ ਸੀ ਨਾ, ਜੋ ਪਹਿਲੇ ਲੜਾਂਗੇ ਸਾਥੀ ਲੜਾਂਗੇ, ਤੇ ਇੱਥੇ ਉਹ ਭਰਜਾਈਆਂ ਦਾ ਦਿੰਦਾ। ਪੜੋ ਜੀ। ਭਾਬੀ ਖਜ਼ਾਂ ਦੀ ਰੁੱਤ ਜਾਂ ਆ ਪਹੁੰਚੀ, ਭੋਰ ਆਸਰੇ ਤੇ ਪਏ ਜਾਲ ਦੇ ਨੀ, ਸੇਵਣ ਬੁਲਬੁਲਾਂ ਬੂਟਿਆਂ ਸੁੱਕਿਆਂ ਨੂੰ, ਫੇਰ ਫੁੱਲ ਲੱਗਣ ਨਾਲ ਡਾਲ ਦੇ ਨੀ, ਅਸਾਂ ਜਦੋਂ ਕਦੋਂ ਇਹਨਾਂ ਪਾਸ ਜਾਣਾ, ਜਿਹੜੇ ਮਹਿਰਮ ਸਾਡੇ ਹਾਲ ਦੇ ਨੀ, ਕਦੀ ਤਾਂ ਜਾਵਾਂਗੇ। ਹਾਂਜੀ ਹਾਂਜੀ। ਜਿਨ੍ਹਾਂ ਸੂਲੀਆਂ ਤੇ ਜਾ ਲਏ ਝੂਠੇ, ਮਨਸੂਰ ਹੋਰੀ ਸਾਡੇ ਨਾਲ ਦੇ ਨੀ, ਵਾਹ ਵਾਹ। ਵਾਰਿਸ ਸ਼ਾਹ ਜੋ ਗਏ ਸੋ ਨਹੀਂ ਮੁੜਦੇ, ਲੋਕ ਅਸਾਂ ਤੋਂ ਆਉਣਾ ਭਾਲਦੇ। ਹਾਂਜੀ, ਇਹ ਬੜੀ ਮੇਰਾ ਇਹ ਬੰਦ ਮੈਨੂੰ ਬੜਾ ਪਸੰਦ ਹੈ, ਉਹ ਮੈਂ ਗਾਇਆ ਵੀ ਬੜਾ ਹੈ ਇਹਨੂੰ। ਭਾਬੀ ਖਜ਼ਾਂ ਦੀ ਰੁੱਤ ਜਾਣ, ਹੁਣ ਉਹਨਾਂ ਨੂੰ ਕਹਿ ਰਿਹਾ ਕਿ ਜਦੋਂ ਖਜ਼ਾਂ ਹੁੰਦੀ ਹੈ ਜਿਹੜੇ ਭੰਵਰੇ ਹੁੰਦੇ ਨੇ ਉਹ ਬਾਗ ਥੋੜ੍ਹੇ ਛੱਡ ਜਾਂਦੇ ਨੇ, ਉਹ ਉਮੀਦ ਦੇ ਉੱਤੇ ਖਜ਼ਾਂ ਦੀ ਰੁੱਤ ਜਿਹੜੀ ਹੈ, ਸਿਆਲ ਦੀ ਰੁੱਤ ਜਿਹੜੀ ਹੈ ਉਹਨੂੰ ਗੁਜ਼ਾਰਦੇ ਨੇ। ਸੇਵਣ ਬੁਲਬੁਲਾਂ ਸੁੱਕਿਆਂ ਬੂਟਿਆਂ ਨੂੰ, ਜਿਹੜੀ ਬੁਲਬੁਲਾਂ ਨੇ ਉਹ ਆਪਣੇ ਅਥਰੂਆਂ ਨਾਲ ਫੁੱਲਾਂ ਦੀਆਂ ਬੂਟਿਆਂ ਨੂੰ ਪਾਣੀ ਲਾਉਂਦੀਆਂ ਨੇ। ਮੰਜ਼ਰ ਤਸਵੀਰ ਕਸ਼ੀ ਹੈ, ਤਸਵੀਰ ਕਸ਼ੀ ਕਰ ਰਿਹਾ। ਫੇਰ ਫੁੱਲ ਲੱਗਣ ਨਾਲ ਡਾਲਦੇ, ਫੇਰ ਕਿਤੇ ਜਾ ਕੇ ਫੁੱਲ ਲੱਗਦੇ ਨੇ। ਮਤਲਬ ਇਹ ਹੈ ਕਿ ਮੈਂ ਹੀਰ ਨੂੰ ਲੈਣ ਲਈ ਮੇਰੇ ਤੇ ਖਜ਼ਾਂ ਦਾ ਵੇਲਾ ਆ ਗਿਆ, ਹੀਰ ਦਾ ਵਿਆਹ ਹੋ ਗਿਆ, ਠੀਕ ਹੈ, ਜਿਵੇਂ ਭੰਵਰਿਆਂ ਦੇ ਉੱਤੇ ਖਜ਼ਾਂ ਹੁੰਦੀ ਹੈ, ਲੇਕਿਨ ਉਹ ਫਿਰ ਦੁਬਾਰਾ ਉਹਨੂੰ ਬੁਲਬੁਲਾਂ ਜਿਹੜੀਆਂ ਨੇ ਉਹ ਬੂਟਿਆਂ ਨੂੰ ਪਾਣੀ ਦੇ ਕੇ ਆਪਣੀਆਂ ਅੱਖਾਂ ਦਾ ਉਹ ਉਹਨੂੰ ਫਿਰ ਦੁਬਾਰਾ ਤੋਂ ਫੁੱਲ ਲਵਾਉਂਦੀਆਂ ਨੇ, ਤੇ ਮੈਂ ਵੀ ਲਵਾਵਾਂਗਾ। ਇਹ ਹੈ ਨਾ, ਅਸਾਂ ਜਦੋਂ ਕਦੋਂ ਇਹਨਾਂ ਪਾਸ ਜਾਣਾ, ਕਦੋਂ ਜਦੋਂ ਮਤਲਬ ਦਾ ਮਤਲਬ ਇਹ ਹੈ ਕਿ ਜਦੋਂ ਵੀ ਹੋਇਆ ਅਸੀਂ ਉੱਥੇ ਹੀ ਜਾਣਾ ਹੈ। ਮਤਲਬ ਇਹ ਹੈ ਜਿਹੜੇ ਮਹਿਰਮ ਸਾਡੇ ਹਾਲ ਦੇ ਨਹੀਂ, ਜਿਨ੍ਹਾਂ ਸੂਲੀਆਂ ਤੇ ਸੂਲੀ ਦਾ ਮਤਲਬ ਹੈ ਹੈਂਗਿੰਗ ਜੋ ਜਾ ਲੈ ਝੂਠੇ, ਮਨਸੂਰ ਹੋਰੀ ਸਾਡੇ ਨਾਲ ਦੇ ਨਹੀਂ, ਠੀਕ ਹੈ। ਤੇ ਆਬਵੀਅਸਲੀ ਉਹ ਰੈਫਰੈਂਸ ਹੈ। ਤੇ ਵਾਰਿਸ ਸ਼ਾਹ ਜੋ ਗਏ ਸੋ ਨਹੀਂ ਮੁੜਦੇ, ਇਹ ਮਰਨ ਤੋਂ ਹੈ ਕਿ ਮਤਲਬ ਜਿਹੜੇ ਮਰ ਗਏ ਨੇ ਉਹ ਨਹੀਂ ਮੁੜਦੇ। ਇਹਦਾ ਮਤਲਬ ਹੈ ਕਿ ਜਿੰਨੇ ਇੱਕ ਇਸ਼ਕ ਦਾ ਰਾਹ ਫੜ ਲਿਆ, ਅੱਛਾ, ਇੱਕੋ ਗੱਲ ਹੈ ਮਤਲਬ। ਹਾਂ, ਮਤਲਬ ਉਹ ਦੁਨੀਆ ਲਈ ਤਾਂ ਮਰ ਗਿਆ ਨਾ, ਦੁਨੀਆਦਾਰੀ ਲਈ ਤਾਂ ਮਰ ਗਿਆ, ਉਹਨੇ ਫਿਰ ਮੁੜਨਾ ਨਹੀਂ ਹੈ। ਜੋ ਤੁਸੀਂ ਮੈਨੂੰ ਨਾ ਬੁਲਾਓ, ਬੇਸ਼ੱਕ ਮੈਨੂੰ ਤੁਸੀਂ ਨਾ ਬੁਲਾਓ, ਲੋਕ ਅਸਾਂ ਤੋਂ ਆਉਣਾ ਭਾਲਦੇ ਨਹੀਂ, ਠੀਕ ਹੈ। ਅੱਛਾ, ਫਿਰ ਇਹ ਜਿਹੜਾ ਨਾ ਫਿਰ ਉੱਥੋਂ ਹੀਰ ਜਾ ਕੇ ਤੇ ਜਦੋਂ ਉੱਥੇ ਆਪਣੇ ਸਹੁਰਿਆਂ ਦੇ ਰਹਿੰਦੀ ਹੈ ਤੇ ਬਹੁਤ ਉਹਦਾ ਦਿਲ ਖਰਾਬ ਹੁੰਦਾ ਹੈ, ਤੇ ਉੱਥੋਂ ਇੱਕ ਕੁੜੀ ਆਉਂਦੀ ਹੈ ਪਿੰਡ, ਵਿਆਹੀ ਕੁੜੀ ਆਉਂਦੀ ਹੈ ਉਹਦੇ ਮਾਪਿਆਂ ਦੇ ਪਿੰਡ ਝੰਗ ਸਿਆਲ, ਤੇ ਹੀਰ ਜਿਹੜੀ ਹੈ ਉਹਦੇ ਹੱਥ ਇੱਕ ਖਤ ਲਿਖ ਕੇ ਭੇਜਦੀ ਹੈ ਰਾਂਝੇ ਨੂੰ,
ਤੇ ਉਹ ਖਤ ਬੜਾ ਜ਼ਬਰਦਸਤ ਹੈ। ਮੈਂ ਪਹਿਲਾਂ ਬੰਦ ਨਹੀਂ ਇਹਦੇ ਵਿੱਚ ਪਾਇਆ ਕਿ ਮੂੰਹ ਵਿੱਚ ਪੱਲਾ ਪਾ ਕੇ ਮੇਰਾ ਦੇਸ਼ ਨੂੰ ਪਹਿਲੇ ਸਲਾਮ ਕਵੀਂ, ਫਿਰ ਇਹ ਕਰੀ, ਫਿਰ ਇਹ ਕਰੀ। ਹਾਂਜੀ, ਪੂਰੀ ਹਾਇਰਾਰਕੀ ਹੈ ਕਿ ਕਿਵੇਂ, ਹਾਂ, ਕਿ ਮਤਲਬ ਦੇਸ਼ ਤੋਂ ਸ਼ੁਰੂ ਹੁੰਦੀ ਹੈ ਕਿ ਪਹਿਲੇ ਦੇਸ਼ ਨੂੰ ਮੇਰਾ ਸਲਾਮ ਕਵੀਂ। ਫਿਰ ਉਹ ਰਾਂਝੇ ਦੇ ਨਾਲ ਫਿਰ ਉਹ ਗੱਲ ਕਰਦੀ ਹੈ ਤੇ ਆਪਣਾ ਪੜ੍ਹੀਏ ਫਿਰ। ਹਾਂਜੀ, ਪੜੋ। ਤਰੁੱਟੇ ਕਹਿਰ ਕਲੋਰ ਸਰ ਤਤੜੀ ਦੇ ਤੇਰੇ ਬਿਰਾ ਫਿਰਾਕ ਦੀ ਕੁੱਠੀਆਂ ਮੈਂ, ਸੁੰਜੀ ਤਰਾਟ ਕਲੇਜੜੇ ਵਿੱਚ ਧਾਣੀ, ਨਹੀਂ ਜਿਉਣਾ ਮਰਨ ਤੇ ਉੱਠੀਆਂ ਮੈਂ। ਚੋਰ ਪਾਉਣ ਰਾਤੀ ਘਰ ਸੁਤਿਆਂ ਦੇ, ਚੋਰ ਪਾਉਣ ਰਾਤੀ ਘਰ ਸੁਤਿਆਂ ਦੇ, ਵੇਖੋ ਦਿਨ ਬਾਜ਼ਾਰ ਵਿੱਚ ਮੁੱਠੀਆਂ ਮੈਂ। ਜੋਗੀ ਹੋਈ ਕਿ ਆਜ ਮਿਲੇ ਮੈਨੂੰ, ਕਿਸੇ ਅੰਬਰੋਂ ਮਹਿਰ ਦਿਓ ਤੁਰਟੀਆਂ ਮੈਂ। ਵਾਹ ਵਾਹ ਵਾਹ। ਅੱਛਾ, ਇਹਦੇ ਨਹੀਂ ਛੱਡ ਘਰ ਬਾਰ ਉਜਾੜ ਦੇਸਾਂ, ਨਹੀਂ ਵਸਣਾ ਤੇ ਨਹੀਂ ਵੁੱਠੀਆਂ ਮੈਂ। ਵਾਰਿਸ ਸ਼ਾਹ ਪ੍ਰੇਮ ਦੀਆਂ ਛਟੀਆਂ ਨੀ, ਮਾਰ ਫੱਕੀਆਂ ਜੁੱਤੀਆਂ ਗੁੱਠੀਆਂ। ਹਾਂਜੀ, ਇਹ ਪਹਿਲੇ ਤੋਂ ਸ਼ੁਰੂ ਕਰੋ ਨਾ, ਮਾਰ ਫੱਕੀਆਂ ਜੁੱਤੀਆਂ। ਨਹੀਂ, ਇਹ ਕਹਿੰਦਾ ਵਾਰਿਸ ਸ਼ਾਹ ਪ੍ਰੇਮ ਦੀਆਂ ਛਟੀਆਂ ਨੇ। ਛੱਟਣਾ ਦਾ ਮਤਲਬ ਨਾ ਕਿਸੇ ਚੀਜ਼ ਨੂੰ ਉੱਪਰ ਥੱਲੇ ਕਰਨਾ, ਛੱਟਣਾ। ਠੀਕ ਹੈ, ਤਾਂ ਤੂੰ ਦੇਖ ਉਹ ਛੱਜ ਵਿੱਚ ਛੱਡਦੇ ਨੇ ਨਾ। ਠੀਕ ਹੈ, ਕਿਸੇ ਚੀਜ਼ ਨੂੰ ਸਭ ਦਾਣੇ ਸਾਫ਼ ਕਰਨ ਲਈ ਛੱਟੀਆਂ। ਪ੍ਰੇਮ ਨੇ ਮੈਨੂੰ ਛੱਟਿਆ। ਅੱਛਾ, ਪ੍ਰੇਮ ਦੀ ਮੇਰੀ ਸਫਾਈ ਪ੍ਰੇਮ ਦੇ ਛੱਜ ਵਿੱਚ ਹੋਈ ਹੈ। ਠੀਕ ਹੈ, ਮਾਰ ਫੱਟੀਆਂ। ਫੱਟੀਆਂ ਦਾ ਮਤਲਬ ਫੱਟ ਮੈਨੂੰ ਲੱਗਾ, ਜ਼ਖਮੀ ਹੈ ਮੈਂ। ਇਹ ਫੱਟੀਆਂ ਮਾਰ। ਅੱਛਾ, ਫੱਟੀਆਂ ਜੁੱਤੀਆਂ ਦਾ ਮਤਲਬ ਹੈ ਮੈਨੂੰ ਮੇਰੇ ਹੱਥ ਪੈਰ ਬੰਨ੍ਹ ਤੇ ਗਏ, ਦੁੱਧ ਦੇਣਾ ਕਿਸੇ ਚੀਜ਼। ਠੀਕ ਮਾਰ ਫੱਟੀਆਂ ਜੁੱਤੀਆਂ ਕੁੱਠੀਆਂ ਮੈਂ। ਕੁੱਠੀਆਂ ਦਾ ਮਤਲਬ ਮੈਂ ਤਾਂ ਗਲਤ ਪੜ ਗਿਆ ਮੈਂ ਸਾਰਾ ਫਿਰ। ਨਹੀਂ, ਹਾਂ, ਉਹ ਮੈਂ ਤਾਂ ਠੀਕ ਕਰਤਾ ਨਾ। ਕੁੱਠੀਆਂ ਦਾ ਮਤਲਬ ਹੈ ਜ਼ਿਬਾ ਹੋ ਜਾਣਾ। ਵਾਰਿਸ ਸ਼ਾਹ ਪ੍ਰੇਮ ਦੀਆਂ ਛਟੀਆਂ ਨੀ, ਮਾਰ ਫੱਟੀਆਂ ਜੁੱਤੀਆਂ ਕੁੱਠੀਆਂ ਮੈਂ। ਤੇ ਇਹਦੇ ਚ ਆਪਣੀ ਹਾਲਤ ਲਿਖ ਰਹੀ ਹੈ। ਤੁਰਟੇ ਕਹਿਰ ਕਲੋਰ ਸਰ ਤਤੜੀ ਦੇ, ਯਾਨੀ ਮੈਂ ਜਿਹੜੀ ਤੱਤੀ, ਜਿਹੜੀ ਮੈਂ ਵਿਚਾਰੀ ਭੈੜੇ ਹਾਲਾਂ ਵਾਲੀ ਹੈ, ਮੇਰੇ ਸਿਰ ਦੇ ਉੱਤੇ ਕਹਿਰ ਤੇ ਕਲੋਰ ਟੁੱਟ ਗਿਆ, ਯਾਨੀ ਤੂਫਾਨ ਮੇਰੇ ਸਿਰ ਤੋਂ ਆ ਕੇ ਲੰਘ ਗਿਆ। ਤੇਰੇ ਬਿਰੋਂ ਫਰਾਕ ਦੀ ਕੁੱਠੀਆਂ ਮੈਂ, ਤੇਰੀ ਫਰਾਕ ਨੇ ਤੇ ਤੇਰੀ ਜੁਦਾਈ ਨੇ ਮੈਨੂੰ ਖੋਹ ਦਿੱਤਾ ਹੈ, ਮੈਨੂੰ ਜ਼ਿਬਾ ਕਰ ਦਿੱਤਾ ਹੈ। ਸੁੰਜੀ ਤਰਾਟ ਕਲੇਜੜੇ ਵਿੱਚ ਧਾਣੀ, ਨਹੀਂ ਜਿਉਣਾ ਮਰਨ ਤੇ ਉੱਠੀਆਂ ਮੈਂ। ਮੇਰੇ ਸੀਨੇ ਵਿੱਚੋਂ ਪੀੜ ਦੀ ਇੱਕ ਤਰਾਟ ਉੱਠਦੀ ਹੈ ਕਿ ਮੈਂ ਜਿਉਣਾ ਨਹੀਂ, ਹੁਣ ਬਸ ਮੈਂ ਹੁਣ ਜਿਉਣਾ ਨਹੀਂ, ਮੈਨੂੰ ਲੱਗਦਾ ਕਿ ਮੈਂ ਜਿਉਣਾ ਨਹੀਂ, ਮੈਂ ਹੁਣ ਬਸ ਮਰਨ ਤੇ ਆ ਗਈ ਹਾਂ। ਚੋਰ ਪੌਣ ਰਾਤੀ ਘਰ ਸੁੱਤਿਆਂ। ਇਹ ਆਮ ਤੌਰ ਤੇ ਹੁੰਦਾ ਹੈ ਕਿ ਜੇ ਚੋਰ ਉੱਥੇ ਪੈਂਦੇ ਨੇ ਜਿੱਥੇ ਘਰ ਵਾਲੇ ਸੁੱਤੇ ਹੁੰਦੇ ਨੇ। ਆਮ ਤੌਰ ਤੇ ਚੋਰੀ ਉੱਥੇ ਹੁੰਦੀ ਹੈ। ਪਰ ਮੇਰੇ ਨਾਲ ਤੇ ਇਹ ਹੋਇਆ ਕਿ ਵੇਖੋ ਦੇ ਬਾਜ਼ਾਰ ਵਿੱਚ ਮੁੱਠੀਆਂ, ਦਿਨ ਦਿਹਾੜੇ ਬਾਜ਼ਾਰ ਦੇ ਵਿੱਚ ਮੈਨੂੰ ਲੁੱਟਿਆ ਗਿਆ। ਜੋਗੀ ਹੋਏ ਕਿ ਆਜ ਮਿਲੇ ਮੈਨੂੰ, ਕਿਸੇ ਅੰਬਰੋਂ ਮਹਿਰ ਦਿਓ ਤਰੁੱਟੀਆਂ ਮੈਂ। ਜੇ ਤੂੰ ਮੈਨੂੰ ਜੋਗੀ ਹੋ ਕੇ ਆ ਮਿਲੇ ਤੇ ਮੈਂ ਇੰਝ ਹੋ ਜਾਵਾਂਗੀ ਜਿਵੇਂ ਅਸਮਾਨ ਤੋਂ ਟੁੱਟਾ ਹੈ ਇੱਕ ਤਾਰਾ, ਪਿਆਰ ਦੇ ਅਸਮਾਨ ਤੋਂ। ਠੀਕ ਹੈ ਜੀ। ਨਹੀਂ ਛੱਡ ਘਰ ਬਾਰ ਉਜਾੜ ਦੇਸਾਂ, ਹਾਂ, ਨਹੀਂ ਛੱਡ ਘਰ ਬਾਰ ਉਜਾੜ ਦੇਸਾਂ, ਨਹੀਂ ਵਸਣਾ ਤੇ ਨਹੀਂ ਵਸੀਆਂ ਮੈਂ। ਮਤਲਬ ਤੂੰ ਇਹ ਵਸਣਾ ਤੇ ਨਹੀਂ ਉੱਠੀਆਂ ਮੈਂ। ਹਾਂ, ਮਤਲਬ ਇਹ ਹੈ ਕਿ ਤੈਨੂੰ ਪੱਕਾ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਵਿਆਹੀ ਤੇ ਗਈ ਹਾਂ, ਪਰ ਮੈਂ ਵਸਣਾ ਕੋਈ ਨਹੀਂ ਇਹਨਾਂ ਦੇ। ਲੇਕਿਨ ਉਹ ਤਾਂ ਕਹਿ ਕੇ ਵੀ ਨਿਕਲੀ ਸੀ ਨਾ ਕਿ ਘਰ ਖੇੜਿਆਂ ਦੇ ਨਹੀਂ ਵਸਣਾ ਮੈਂ। ਹਾਂ, ਬਿਲਕੁਲ। ਹੁਣ ਇਹੋ ਹੀ ਉਸ ਗੱਲ ਨੂੰ ਰੀਅਸਰਟ ਕਰ ਸੀ, ਉਹਨਾਂ ਦੇ ਨਾਲ ਖਰਖਾਸ ਹੋਈ। ਹਾਂਜੀ। ਤੇ ਉਹ ਫਿਰ ਜਿਹੜੀਆਂ ਹੀਰ ਦੀਆਂ ਸਹੇਲੀਆਂ ਨੇ, ਉਹ ਜਾ ਕੇ ਤੇ ਰਾਂਝੇ ਨੂੰ, ਹੀਰ ਦੀਆਂ ਸਹੇਲੀਆਂ ਦਾ ਬੜਾ ਕਿਰਦਾਰ ਹੈ। ਨਾਲ ਵਾਰਿਸ ਸ਼ਾਹ ਨੇ ਹੀਰ ਦੀਆਂ ਸਹੇਲੀਆਂ ਦਾ ਕਿਰਦਾਰ ਜਿਹੜਾ ਹੈ, ਉਹ ਜਿੱਥੋਂ ਪਹਿਲੇ ਮਿਲਦੇ ਨੇ ਹੀਰ ਤੇ ਰਾਂਝਾ, ਉੱਥੇ ਵੀ ਤੇ ਉਹ ਨਾਲ ਸਹੇਲੀਆਂ ਸਨ। ਫਿਰ ਦਰਿਆ 'ਚ ਵੀ ਨਹਾਉਂਦੀਆਂ ਨੇ ਸਹੇਲੀਆਂ ਨੇ। ਫਿਰ ਸਹੇਲੀਆਂ ਜਿਹੜੀਆਂ ਨੇ, ਜਦੋਂ ਕੈਦੋ ਜਾ ਕੇ ਸ਼ਿਕਾਇਤ ਕਰਦਾ ਤੇ
ਕੈਦੋਂ ਨੂੰ ਕੁੱਟਣ 'ਚ ਵੀ ਸਹੇਲੀਆਂ ਉਹਦੇ ਨਾਲ ਲੈਂਦੀਆਂ ਨੇ। ਫਿਰ ਜਦੋਂ ਉਹਦੇ ਵਿਆਹ ਮਿਥਿਆ ਜਾਂਦਾ ਹੈ ਤੇ ਸਹੇਲੀਆਂ ਜਾ ਕੇ ਉਹਨੂੰ ਹੀਰ ਨੂੰ ਕਹਿੰਦੀਆਂ ਨੇ ਕਿ ਤੂੰ ਜ਼ਿਆਦਤੀ ਕਰ ਰਹੀ ਹੈ, ਜ਼ੁਲਮ ਕਰ ਰਹੀ ਹੈ ਤੂੰ ਰਾਂਝੇ ਦੇ ਨਾਲ। ਤੇ ਉਹ ਕਹਿੰਦੀ ਹੈ ਹੀਰ ਕਹਿੰਦੀ ਹੈ ਕਿ ਤੁਸੀਂ ਉਹਨੂੰ ਕੁੜੀ ਬਣਾ ਕੇ ਲੈ ਆਓ। ਮੈਂ ਤਾਂ ਉਹਨੂੰ ਪਹਿਲੇ ਕਿਹਾ ਸੀ ਭੈੜੇ ਨੂੰ ਕਿ ਚੱਲ ਨੱਠ ਚੱਲੀਏ, ਉਹ ਆਪ ਹੀ ਨਹੀਂ ਗਿਆ। ਤੇ ਉਹ ਮੁਲਾਕਾਤ ਵੀ ਜਿਹੜੀਆਂ ਨੇ ਉਹ ਸਹੇਲੀਆਂ ਕਰਵਾਉਂਦੀਆਂ ਨੇ। ਇਹ ਤੇ ਹੁਣ ਇੱਥੇ ਵੀ ਜਿਹੜੀ ਹੈਗੀਆਂ ਨੇ ਸਹੇਲੀਆਂ ਨੇ ਉਹਦਾ ਪੈਗਾਮ ਜਿਹੜਾ ਹੈ ਦਿੰਦੀਆਂ ਨੇ। ਤੇ ਜਾ ਕੇ ਵਾਰਿਸ ਸ਼ਾਹ ਉਹਨਾਂ ਦੇ ਰਾਹੀਂ ਦੱਸਦਾ ਹੈ ਕਿ ਜਿਹੜਾ ਰਾਂਝੇ ਦਾ ਬੁਰਾ ਹਾਲ ਹੋ ਗਿਆ ਹੈ, ਉਹਨੇ ਵੰਝਲੀ ਵਜਾਉਣੀ ਛੱਡ ਦਿੱਤੀ ਹੈ ਤੇ ਭੈੜੇ ਹਾਲਾਂ 'ਚ ਫਿਰ ਰਿਹਾ ਹੈ। ਤੇ ਇਹ ਜਿਹੜਾ ਸਹੇਲੀਆਂ ਦੇ ਨਾਲ ਹੈ ਨਾ, ਇਹ ਮੈਨੂੰ ਇਹ ਲੱਗਦਾ ਹੈ ਕਿ ਵਾਰਿਸ ਸ਼ਾਹ ਇਹ ਦੱਸਣਾ ਚਾਹ ਰਿਹਾ ਹੈ ਕਿ ਜਿਹੜੀ ਪੂਰੀ ਔਰਤ ਜ਼ਾਤ ਹੈ ਉਹ ਇੱਕ ਓਪਰੈਸਡ ਦਬੀ ਹੋਈ ਹੈ। ਓਕੇ। ਔਰ ਉਹਦੇ ਵਿੱਚ ਰਾਂਝੇ ਦੇ ਵਿੱਚ ਰਾਂਝਾ ਇੱਕ ਖੁੱਲ੍ਹ ਦੀ ਅਲਾਮਤ ਹੈ, ਲਿਬਰੇਸ਼ਨ ਦੀ ਅਲਾਮਤ ਹੈ। ਤੇ ਲਿਹਾਜ਼ਾ ਉਹਦੇ ਨਾਲ ਸਭ ਦੀ ਫੈਸੀਨੇਸ਼ਨ ਹੈ। ਇਹ ਨਹੀਂ ਹੈ ਕਿ ਉਹਦੇ ਨਾਲ ਜ਼ਰੂਰ ਉਹ ਵਿਆਹ ਕਰਨਾ ਚਾਹੁੰਦੀਆਂ ਨੇ, ਪਰ ਉਹਦੇ ਨਾਲ ਫੈਸੀਨੇਸ਼ਨ ਇਹ ਹੈ ਕਿ ਉਹ ਜਿਹਦੇ ਵਿੱਚ ਉਹ ਆਪ ਹੀ ਫਸੀਆਂ ਨੇ ਜਿਸ ਸਮਾਜ ਦੇ ਵਿੱਚ, ਠੀਕ ਹੈ, ਉਹਦੇ ਚੋਂ ਨਿਕਲਣ ਲਈ ਅਗਰ ਕੋਈ ਬੰਦਾ ਜਿਸ ਤਰ੍ਹਾਂ ਦਾ ਹੋ ਸਕਦਾ ਤੇ ਉਹ ਰਾਂਝਾ ਹੈ। ਅੱਛਾ, ਇੱਕ ਵੈਸੇ ਹਿਊਮਨ ਇੱਕ ਉਹ ਵੀ ਹੈ ਨਾ ਕਿ ਤੁਸੀਂ ਦੇਖਦੇ ਹੋ ਕਿ ਇੱਕ ਉਹਨਾਂ ਦੇ ਅਮੰਗ ਦੈਮਸੈਲਵਸ ਕਿ ਜੀ ਇੱਕ ਸਹੇਲੀ ਦੇ ਨਾਲ ਕੋਈ ਇਤਨਾ ਪਿਆਰ ਕਰ ਰਿਹਾ, ਇਤਨਾ ਇਸ਼ਕ ਕਰ ਰਿਹਾ, ਤਾਂ ਇੱਕ ਥੋੜਾ ਜਿਹਾ ਇੱਕ ਉਹ ਵੀ ਹੁੰਦਾ ਹੈ ਕਿ ਸਾਡੇ ਕੋਲ ਵੀ ਕੋਈ ਐਸਾ ਹੋਏ ਜਾਂ ਸਾਨੂੰ ਵੀ ਕੋਈ ਐਸਾ ਨਾ ਕਰੇ। ਹਾਂਜੀ, ਸੋ ਯੂ ਰਿਫਲੈਕਟ ਦੈਟ ਐਜ਼ ਵੈਲ। ਹਾਂਜੀ, ਲੇਕਿਨ ਇਹ ਹੈ ਕਿ ਇੱਥੇ ਚੂੰਕਿ ਕੰਸਿਸਟੈਂਟਲੀ ਬਾਰ-ਬਾਰ ਸਹੇਲੀਆਂ ਦਾ ਕਿਰਦਾਰ ਲਿਆਉਂਦਾ ਹੈ ਔਰ ਸਹੇਲੀਆਂ ਦਾ ਕੋਈ ਮਤਲਬ ਇਹ ਨਹੀਂ ਹੈ ਕਿ ਉਹਦੇ ਨਾਲ ਹੀਰ ਨਾਲ ਕੋਈ ਮੁਕਾਬਲਾ ਕਰ ਰਹੀਆਂ ਨੇ, ਬਲਕਿ ਉਹ ਚਾਹੁੰਦੀਆਂ ਨੇ ਕਿ ਇਹ ਹੋ ਜਾਵੇ, ਕਿਉਂਕਿ ਉਹ ਚਾਹੁੰਦੀਆਂ ਨੇ ਕਿ ਉਹਨਾਂ ਦੀ ਜ਼ਿੰਦਗੀ 'ਚ ਵੀ ਇੰਝ ਹੋਵੇ ਕਿ ਉਹਨਾਂ ਨੂੰ ਆਪਣੀ ਪਸੰਦ ਦੇ ਨਾਲ ਜਿਹੜਾ ਹੈ ਉਹ ਮਰਦ ਚੁਣਨ ਦੀ ਆਜ਼ਾਦੀ ਹੋਵੇ। ਤੇ ਉਹ ਫਿਰ ਅਖੀਰ ਰਾਂਝਾ ਜਿਹੜਾ ਹੈ ਉਹ ਫਿਰ ਅਖੀਰ ਉਹ ਸਹੇਲੀਆਂ ਦੀਆਂ ਤੇ ਖਤੋ ਕਿਤਾਬਤ ਹੁੰਦੀ ਹੈ ਬੜੀ, ਪਹਿਲੇ ਹੀਰ ਲਿਖਦੀ ਹੈ, ਫਿਰ ਰਾਂਝਾ ਜਵਾਬ ਦਿੰਦਾ, ਫਿਰ ਹੀਰ ਲਿਖਦੀ ਹੈ, ਉਹ ਲੰਮੀ ਖਤੋ ਕਿਤਾਬਤ ਹੁੰਦੀ ਹੈ। ਤੇ ਫਿਰ ਰਾਂਝਾ ਜਿਹੜਾ ਉਹ ਤਿਆਰ ਹੋ ਜਾਂਦਾ ਹੈ ਅਗਲਾ ਪੈਰ ਪੁੱਟਣ ਲਈ। ਮਤਲਬ ਉਹਨੇ ਹੀਰ ਨੇ ਉਹਨੂੰ ਸੁਜੈਸਟ ਕੀਤਾ ਹੈ ਨਾ ਕਿ ਤੂੰ ਫਕੀਰ ਹੋ ਕੇ ਜੋਗੀ ਹੋ ਕੇ ਆ ਜਾ, ਤੇ ਹੁਣ ਉਹ ਜੋਗੀ ਹੋਣ ਲਈ ਤਿਆਰ ਹੋ ਜਾਂਦਾ। ਚਲੋ ਜੀ ਅੱਗੇ ਤੁਸੀਂ ਪੜ੍ਹੋ। ਬੁਝੀ ਇਸ਼ਕ ਦੀ। ਅੱਛਾ, ਹੀਰ ਨੇ ਹਲੇ ਵੀ ਲੀਡ ਲਈ ਹੋਈ ਹੈ ਉੱਥੇ ਜਾ ਕੇ ਵੀ, ਸ਼ੀ ਇਜ਼ ਦ ਵਨ ਹੂ ਇਜ਼ ਡੂਇੰਗ ਆਲ ਦੈਟ। ਹਾਲਾਂਕਿ ਇਹ ਕਹਿ ਰਿਹਾ ਹੈ ਕਿ ਅਸੀਂ ਭਿੜਨਾ ਹੈ, ਲੇਕਿਨ ਉਹ ਅੱਗੋਂ ਯਾਨੀ ਮਤਲਬ ਜਿਹੜਾ ਅਮਲੀ ਉਹਦੇ 'ਚ ਦੱਸੋ ਨਾ, ਜਿਹੜਾ ਰਾਂਝੇ ਸਾਹਿਬ ਨੇ ਉਹ ਫਿਲੋਸੋਫਿਕਲੀ ਤੇ ਉਹ ਠੀਕ ਰਹਿੰਦੇ ਨੇ, ਠੀਕ ਹੈ, ਪਰ ਜਿੱਥੋਂ ਪ੍ਰੈਕਟੀਕਲ ਸਟੈਪ ਜਿਹੜਾ ਲੈਣਾ ਹੈ ਉਹ ਹੀਰ ਦੱਸਦੀ ਹੈ। ਮਸਲਨ ਜਦੋਂ ਉਹ ਆਪਣਾ ਉੱਥੇ ਉਹਨੇ ਉਹਨੂੰ ਰੱਖਣਾ ਹੈ ਉੱਥੇ ਆਪਣੇ, ਜਦੋਂ ਉਹ ਦਰਿਆ ਪਾਰ ਕਰਕੇ ਜਾਂਦਾ ਹੈ ਤੇ ਉਹ ਕਹਿੰਦੀ ਹੈ ਕਿ ਮੈਂ ਆਪਣੇ ਪਿਓ ਨੂੰ ਕਹਿੰਦੀ ਹਾਂ ਤੁਹਾਨੂੰ ਨੌਕਰ ਰੱਖ ਲਵੇ। ਸੋ ਮਤਲਬ ਪ੍ਰੈਕਟੀਕਲ ਜਿਹੜੀਆਂ ਉਹਦੇ ਸਟੈਪਸ ਨੇ ਉਹ ਹੀਰ ਦੱਸਦੀ ਹੈ। ਹਾਂਜੀ। ਅੱਛਾ, ਬੁਝੀ ਇਸ਼ਕ ਦੀ ਅੱਗ ਨੂੰ ਹਵਾ ਲੱਗੀ, ਸਮਾਂ ਆਇਆ ਹੈ ਸ਼ੌਕ ਜਗਾਉਣੇ ਦਾ। ਇਹ ਕਿਹੜਾ ਵਾ ਸ਼ੌਕ ਹੈ ਵੈਸੇ? ਇਹ ਮਤਲਬ ਇਸ਼ਕ ਵਾਲਾ। ਅੱਛਾ। ਬਾਲਨਾਥ ਦੇ ਟਿੱਲੇ ਦਾ ਰਾਹ ਫੜਿਆ, ਮੱਤਾ ਜਾਗਿਆ ਕੰਨ ਪੜਵਾਉਣੇ ਦਾ। ਪੱਟੇ ਪਾਲ ਮਲਾਈਆਂ ਨਾਲ ਰੱਖੇ, ਵਕਤ ਆਇਆ ਹੈ ਰਗੜ ਮਨਾਉਣੇ ਦਾ। ਹਾਏ ਜਰਮ ਕਰਮ ਤਿਆਗ ਕੇ ਥਾਪ ਬੈਠਾ, ਕਿਸੇ ਜੋਗੀ ਦੇ ਹੱਥ ਵਿਕਾਉਣੇ ਦਾ। ਬੁੰਦੇ ਸੋਨੇ ਦੇ ਲਾ ਕੇ ਚਾਹ ਚੜਿਆ, ਕੰਨ ਪਾੜ ਕੇ ਮੁੰਦਰਾ ਪਾਉਣੇ ਦਾ। ਕਿਸੇ ਐਸੇ ਗੁਰੂਦੇਵ ਦੀ ਟਹਿਲ ਕਰੀਏ, ਸਹਿਰ ਦੱਸਦੇ ਰਣ ਖਿਸਕਾਉਣੇ ਦਾ। ਵਾਰਿਸ ਸ਼ਾਹ ਮੀਆਂ ਇਹਨਾਂ ਆਸ਼ਕਾਂ ਨੂੰ ਫਿਕਰ ਜ਼ਰਾ ਨਾ ਜਿੰਦ ਗਵਾਉਣੇ ਦਾ। ਹਾਂਜੀ 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 ਹਾਂਜੀ। ਇਹ ਹੁਣ ਜਿਹੜੀ ਹੈ ਨਾ ਕਿ ਮਾਰਿਆ ਜਾਏਗਾ, ਲੇਕਿਨ ਇਸ਼ਕ 'ਚ ਪਰਵਾਹ ਨਹੀਂ, ਪਰਵਾਹ ਕੋਈ ਨਹੀਂ ਹੈ ਉਹਨੂੰ। ਪਤਾ ਮੈਂ ਹੀਰ ਦੇ ਪਿੰਡ ਜਾ ਰਿਹਾ ਹਾਂ ਔਰ ਭਾਵੇਂ ਜੋਗੀ ਬਣ ਕੇ ਹੀ ਜਾਵਾਂਗਾ ਤੇ ਫਿਰ ਵੀ ਮਾਰਿਆ ਜਾਵਾਂਗਾ, ਲੇਕਿਨ ਉਹ ਡਰਦਾ ਨਹੀਂ ਹੈ। ਮਾਰੇ ਜਾਣਾ ਵੀ ਤੇ ਹੈ ਨਾ ਕਿ ਜੋ ਉਹਨੇ ਹੁਣ ਇਹ ਜਿਹੜੇ ਵਾਲ ਪੱਟੇ ਪਾਲੇ ਨੇ ਮਲਾਈਆਂ ਲਾ ਕੇ ਉਹ ਹੁਣ ਸਾਫ਼ ਕਰਾ ਰਿਹਾ, ਟਿੰਡ ਕਰਾਏਗਾ, ਜਾਂ ਹੈ ਕਿ ਜਿਹੜੇ ਬੁੰਦੇ ਨੇ ਸੋਨੇ ਦੇ ਉਹ ਲਾ ਕੇ ਹੁਣ ਕੰਨ ਪੜ ਮੁੰਦਰਾ ਪਾ ਰਿਹਾ, ਉਹ ਵੀ ਤੇ ਇੱਕ ਬਿਲਕੁਲ ਮਤਲਬ ਇਹ ਹੈ ਕਿ ਇੱਕ ਜ਼ਿੰਦਗੀ ਨੂੰ ਛੱਡ ਕੇ ਤਿਆਗ ਦੇਣਾ, ਠੀਕ ਹੈ, ਇੱਕ ਜ਼ਿੰਦਗੀ ਨੂੰ ਮਾਰ ਕੇ ਤੇ ਦੁਬਾਰਾ ਦੂਜੀ ਜ਼ਿੰਦਗੀ ਸ਼ੁਰੂ ਕਰ ਰਿਹਾ। ਸੋ ਉਹ ਤੁਸੀਂ ਗੱਲ ਸਹੀ ਕਹਿ ਰਹੇ ਹੋ ਕਿ ਉਹ ਮਰਨ ਤੋਂ ਨਹੀਂ ਡਰਦੇ। ਸੋ ਇੱਕ ਤਰ੍ਹਾਂ ਰਾਂਝਾ ਦੁਨੀਆ ਲਈ ਮਰ ਰਿਹਾ,
ਮਤਲਬ ਵਾਰਿਸ ਸ਼ਾਹ ਜਿਹੜਾ ਹੈ ਉਹ ਜਿੰਨੇ ਵੀ ਤਰੀਕੇ ਹੋ ਸਕਦੇ ਨੇ ਬੰਦੇ ਨੂੰ ਲਿਬਰੇਸ਼ਨ ਦੇ ਵਾਸਤੇ ਸਟਰਗਲ ਕਰਨ ਦੇ ਵਿੱਚ, ਉਹਨੂੰ ਬਣਾ ਕੇ ਦੱਸਦਾ ਹੈ। ਪਹਿਲੇ ਉਹਨੂੰ ਉਹ ਆਰਟਿਸਟ ਬਣਾਉਂਦਾ ਹੈ, ਜਦੋਂ ਉਹ ਵੰਜਲੀ ਵੀ ਜਾਂਦਾ ਹੈ, ਫਿਰ ਉਹਨੂੰ ਉਹ ਚਾਕ ਬਣਾਉਂਦਾ ਹੈ, ਲੇਬਰ ਬਣਾਉਂਦਾ ਹੈ, ਫਿਰ ਉਹ ਵੀ ਨਹੀਂ ਉਹਦਾ ਚੱਲਦਾ, ਹੋਮਲੈਸ ਹੈ, ਫਿਰ ਲੇਬਰ ਹੈ, ਫਿਰ ਹੁਣ ਉਹਨੂੰ ਜਿਹੜਾ ਇੱਕ ਮੁਆਸ਼ਰੇ 'ਚ ਹੋਰ ਰਾਹ ਲੋਕੀ ਸਮਝਦੇ ਨੇ ਕਿ ਨਿਜਾਤ ਦਾ ਹੈਗਾ, ਉਹ ਜੋਗ ਲੈ ਲੈਣਾ ਕਿ ਦੁਨੀਆ ਨੂੰ ਛੱਡ ਹੀ ਦਿਓ। ਲੇਕਿਨ ਇਹ ਤਾਂ ਪਰਸਨੈਲਿਟੀ ਚੇਂਜ ਹੋ ਗਈ ਨਾ ਤੁਹਾਡੀ, ਜਿਸ ਪਰਸਨੈਲਿਟੀ 'ਚ ਰਹਿ ਕੇ ਤੁਸੀਂ ਲਿਬਰੇਸ਼ਨ ਲੈਣਾ ਚਾਹ ਰਹੇ ਹੋ ਉਹ ਲਿਬਰੇਸ਼ਨ ਤੇ ਤੁਹਾਨੂੰ ਨਹੀਂ ਮਿਲ ਰਹੀ ਨਾ, ਫਿਰ ਤੁਸੀਂ ਤੇ ਪੂਰਾ ਉਹ ਤੁਸੀਂ ਮਤਲਬ ਆਪਣਾ ਸਿਰ ਮੁਨਾਤਾ ਹੈ, ਉਸ ਤੋਂ ਬਾਅਦ ਆਪਣਾ ਸਾਰਾ ਕੁਝ ਕੰਨ ਪੜਵਾਤੇ ਨੇ, ਉਸ ਤੋਂ ਬਾਅਦ ਜਾ ਕੇ ਇਹ ਪ੍ਰਾਈਸ ਹੈ ਤੁਹਾਨੂੰ ਪੇ ਕਰਨੀ ਪਏਗੀ, ਇਸ ਦੇ ਪ੍ਰਾਈਸ ਪੇ ਕਰਨੀ ਪਏਗੀ। ਮਤਲਬ ਇਹ ਹੈ ਕਿ ਇਹ ਵੀ ਕਰ ਲਵੋ, ਵਾਰਿਸ ਸ਼ਾਹ ਨੇ ਅੱਗੇ ਜਾ ਕੇ ਦੱਸਣਾ ਤੇ ਹੈ ਕਿ ਇਹ ਵੀ ਕਰ ਲਵੋ ਤੇ ਫਿਰ ਵੀ ਸ਼ਾਇਦ ਇਸ ਸਮਾਜ ਦੇ ਅੰਦਰ ਤੁਹਾਡਾ ਮਸਲਾ ਹੱਲ ਨਹੀਂ ਹੁੰਦਾ। ਸੋ ਇਹ ਜੇ ਬੁੱਝੀ ਇਸ਼ਕ ਦੀ ਅੱਗ ਨੂੰ ਵਾਹ ਲੱਗੀ, ਸਮਾਂ ਆਇਆ ਹੈ ਇਸ਼ਕ ਜਗਾਉਣੇ ਦਾ, ਸ਼ੌਕ ਜਗਾਉਣੇ ਦਾ। ਇਹ ਤਾਂ ਸਾਫ਼ ਹੀ ਹੈ। ਇਹ ਸਾਰੇ ਹੀ ਵੈਸੇ ਇਹਦੇ 'ਚ ਇਹ ਹੈ ਕਿਸੇ ਐਸੇ ਗੁਰੂਦੇਵ ਦੀ ਟਹਿਲ ਕਰੀਏ, ਮਤਲਬ ਉਹਦੀ ਸੇਵਾ ਸੁਵਾ ਕਰੀਏ, ਸਹਿਰ ਦੱਸਦੇ ਰਣ ਖਿਸਵਾਉਣੇ ਦਾ। ਹਾਂਜੀ, ਮਤਲਬ ਕਿਸੇ ਐਸੇ ਗੁਰੂ ਦੀ ਟਹਿਲ ਸੇਵਾ ਕਰੀਏ, ਉਹਦੀ ਖਿਦਮਤ ਕਰੀਏ, ਜਿਹੜਾ ਸਹਿਰ ਦਾ ਮਤਲਬ ਹੁੰਦਾ ਜਾਦੂ, ਜਿਹੜਾ ਸਾਨੂੰ ਸਹਿਰ ਦੱਸਦੇ, ਜਿਹੜਾ ਸਾਨੂੰ ਉਹ ਜਾਦੂ ਦੱਸ ਦੇਵੇ ਜਿਹਦੇ ਨਾਲ ਰੰਨ ਜਾਂ ਔਰਤ ਨੂੰ ਖਿਸਕਾਇਆ ਜਾ ਸਕਦਾ ਹੈ, ਕੱਢੀ ਜਾ ਸਕਦੀ ਹੈ। ਮਤਲਬ ਵਾਰਿਸ ਹੈ ਜਿਹੜਾ ਉਹ ਨਾਲ ਜਿਹੜੀ ਹੈ ਨਾ ਹਿਊਮਰ, ਉਹ ਵੀ ਨਾਲ, ਹਾਲਾਂਕਿ ਐਡੀ ਸੀਰੀਅਸ ਗੱਲ ਹੋ ਰਹੀ ਹੈ ਲੇਕਿਨ ਉਹਦੇ ਵਿੱਚ ਉਹ ਨਾਲ ਠੁੰਕਾ ਵੀ ਲਾ ਦਿੰਦਾ ਹੈ। ਰਣ ਖਿਸਕਾਉਣੇ ਦਾ ਤਾਂ ਰਣ ਤੇ ਆਪ ਕਿਸੇ ਨੂੰ ਰਾਜ਼ੀ ਬੈਠੀ ਹੈ। ਲੇਕਿਨ ਇਹ ਹੈ ਕਿ ਮਤਲਬ ਇਹ ਹੈ ਕਿ ਵਾਰਿਸ ਸ਼ਾਹ ਤੇ ਉਹ ਕਹਿ ਰਿਹਾ ਨਾ ਕਿ ਸਹਿਰ ਦੱਸਦੇ ਰਣ ਖਿਸਕਾਉਣੇ ਦਾ, ਕਿ ਉਹਨੂੰ ਇਹ ਕਹਿ ਰਿਹਾ ਵਾਰਿਸ ਸ਼ਾਹ ਮੀਆਂ ਇਹਨਾਂ ਆਸ਼ਕਾਂ ਨੂੰ। ਇਹ ਹੁਣ ਅੱਗੇ ਜਿਹੜਾ ਹੈ ਨਾ ਇਹ ਪਤਾ ਨਹੀਂ ਵਾਰਿਸ ਸ਼ਾਹ ਆਪਣੇ ਵੱਲੋਂ ਇਹ ਬੰਦ ਉਹਨੇ ਲਿਖਿਆ ਜਾਂ ਇਹ ਰਾਂਝਾ ਹੋਕਾ ਦੇ ਰਿਹਾ, ਐਲਾਨ ਕਰ ਰਿਹਾ, ਜਾਂ ਇਹ ਜੋਗੀ ਐਲਾਨ ਕਰ ਰਿਹਾ, ਇਹਦਾ ਸਾਨੂੰ ਨਹੀਂ ਪਤਾ ਲੱਗਦਾ। ਪਰ ਇਹ ਤੁਸੀਂ ਬੰਦ ਪੜੋ ਫਿਰ ਇੱਥੇ ਗੱਲ ਕਰਨੇ ਆ। ਹੋਕਾ ਫਿਰੇ ਐਲਾਨ, ਹੋਕਾ ਫਿਰੇ ਦੇਂਦਾ ਪਿੰਡਾਂ ਵਿੱਚ ਸਾਰੇ, ਆਓ ਕਿਸੇ ਫਕੀਰ ਜੇ ਹੋਣਾ ਜੇ, ਕਿਸੇ ਨੇ ਫਕੀਰ ਬਣਨਾ ਤੇ ਆ ਜੇ। ਮੰਗ ਖਾਉਣਾ ਕੰਮ ਨਾ ਕਾਜ ਕਰਨਾ, ਨਾ ਕੁਝ ਚਾਰਨਾ ਤੇ ਨਾ ਹੀ ਚੋਣਾ ਜੇ। ਜ਼ਰਾ ਕੰਨ ਪੜਾਈ ਕੇ ਸਵਾਹ ਮਲਣੀ, ਗੁਰੂ ਸਾਰੇ ਹੀ ਜਗ ਦਾ ਹੋਣਾ ਜੇ। ਨਾ ਦਿਹਾੜ ਨਾ ਕਸਬ ਰੋਜ਼ਗਾਰ ਕਰਨਾ, ਨਾਢੋ ਸ਼ਾਹ ਫਿਰ ਮੁਫਤ ਦਾ ਹੋਣਾ ਜੇ। ਨਹੀਂ ਦੇਣੀ ਵਧਾਈ ਫਿਰ ਜਮਣੇ ਦੀ, ਕਿਸੇ ਮੋਏ ਨੂੰ ਮੂਲ ਨਾ ਰੋਣਾ ਜੇ। ਮੰਗ ਖਾਉਣਾ ਅਤੇ ਮਸੀਤ ਸੌਣਾ, ਨਾ ਕੁਝ ਦੇਉਣਾ ਤੇ ਨਾ ਕੁਝ ਲਿਆਉਣਾ ਜੇ। ਨਾਲੇ ਮੰਗਣਾ ਤੇ ਨਾਲੇ ਘੂਰ ਨਾਈ, ਦੇਣਦਾਰ ਨਾ ਕਿਸੇ ਦਾ ਹੋਣਾ ਜੇ। ਖੁਸ਼ੀ ਆਪਣੀ ਉੱਠਣਾ ਮੀਆਂ ਵਾਰਿਸ, ਅਤੇ ਆਪਣੀ ਨੀਂਦ ਹੀ ਸੋਣਾ ਜੇ। ਇਸ ਸੰਬੰਧ ਵਿੱਚ ਵਾਰਿਸ ਸ਼ਾਹ ਨਾ ਇੱਕ ਤਾਂ ਦੁਨੀਆ ਦੇ ਹਿਸਾਬ ਨਾਲ, ਦੁਨੀਆ ਜਿਹੜੀ ਹੈ ਆਮ ਦੁਨੀਆ ਜਿਹੜੀ ਦੇਖਦੀ ਹੈ, ਉਹ ਕਹਿੰਦਾ ਹੈ ਕਿ ਇਹ ਵੀ ਜ਼ਾਹਰ ਕਰ ਰਿਹਾ ਹੈ ਕਿ ਇਹ ਕਿੰਨਾ ਸੌਖਾ ਕੰਮ ਹੈ ਜੋਗੀ ਹੋਣਾ, ਕਿ ਸਾਰਾ ਕੁਝ ਛੱਡ ਦਿਓ ਤੇ ਬਸ, ਸਾਰਾ ਕੁਝ ਛੱਡ ਦਿਓ ਤੇ ਤੁਹਾਡੀ ਐਸ਼ ਹੀ ਐਸ਼। ਇਹ ਕਹਿ ਰਿਹਾ ਨਾ, ਦੇਖੋ ਨਾ, ਮੰਗ ਖਾਵਣਾ ਕੰਮ ਨਾ ਕਾਜ ਕਰਨਾ, ਨਾ ਕੁਝ ਚਾਰਨਾ ਦਾ ਮਤਲਬ ਡੰਗਰ ਚਾਰਨੇ ਮਸਲਾ ਜੋ ਕਰ ਰਿਹਾ ਸੀ, ਤੇ ਨਾ ਚੋਣਿਆ ਵੀ ਨਹੀਂ ਹੈ। ਜਰਾ ਕੰਨ ਪੜਾਈ ਕੇ ਸਵਾਹ ਮਿਲਣੀ, ਬਸ ਥੋੜੇ ਜਿਹੇ ਕੰਨ ਪੜਵਾਉਣੇ ਨੇ, ਸਵਾਹ ਮਿਲਣੀ ਹੈ, ਗੁਰੂ ਸਾਰੇ ਹੀ ਜਗ ਦਾ ਹੋਣਾ ਤੇ ਗੁਰੂ ਸਾਰੇ ਜਗ ਦਾ ਬਣ ਜਾਣਾ। ਨਾ ਦਿਹਾੜ ਨਾ ਕਸਬ ਰੋਜ਼ਗਾਰ ਕਰਨਾ, ਨਾ ਕੋਈ ਦਿਹਾੜੀ ਲਾਉਣੀ ਆ, ਨਾ ਕੋਈ ਕਾਰੋਬਾਰ ਕਰਨਾ, ਨਾ ਕੋਈ। ਅੱਛਾ, ਇਹ ਤੇ ਹਿੱਟ ਕਰ ਰਿਹਾ ਫਿਰ। ਆਫਟਰ ਮੌਲਵੀ ਦਾ ਜਿਹੜਾ ਇੰਸਟੀਟਿਊਸ਼ਨ ਹੈ, ਮੌਲਵੀ ਦਾ ਜੋ ਪੈਸੇ ਔਰ ਮਸੀਤ ਤੇ ਕਬਜ਼ਾ ਔਰ ਇਹ ਉਹ ਹੈ, ਇਹ ਜਿਹੜਾ ਸੂਫੀਆਂ ਦਾ ਜਿਹੜਾ ਬੜਾ ਇੱਕ ਉਹ ਹੈ ਕਿ ਜਨਾਬ ਤੇ ਫਕੀਰ ਇਹਨੂੰ ਦੇ ਦਿਓ, ਉਸ ਨੂੰ ਵੀ ਹਿੱਟ ਕਰ ਰਿਹਾ ਸਰ। ਮਤਲਬ ਇਹ ਕਹਿ ਰਿਹਾ ਹੈ ਕਿ ਇਹ ਉਹਨਾਂ ਦੇ ਬਿਲਕੁਲ ਉਲਟ ਹੈ। ਯਾਨੀ ਇੱਕ ਪਾਸੇ ਤੇ ਮੱਲਾ ਹੈ ਨਾ, ਮੱਲਾ ਜਿਹਨੂੰ ਉਹ ਕਹਿੰਦਾ ਕਿ ਰੱਬ ਦੇ ਵਾਸਤੇ ਤੇ ਕਰ, ਤੇ ਉਹ ਕਹਿੰਦਾ ਅਸੀਂ ਰੱਬ ਕੀ ਜਾਣੀਏ, ਠੀਕ ਹੈ। ਤੇ ਫਿਰ ਅਸੀਂ ਮੌਲਵੀ ਦੇਖਦੇ ਹਾਂ, ਅਸੀਂ ਨਹੀਂ ਸੌਣ ਦਿੰਦਾ। ਉਹ ਜਿਹੜੇ ਨੇ ਉਹ ਕੁਛ ਨਾ ਕੁਛ ਲੈਣ ਲਈ, ਕੁਛ ਨਾ ਕੁਛ ਹਾਸਲ ਕਰਨ ਲਈ
ਉਹਨਾਂ ਨੇ ਇੱਕ ਰੂਪ ਧਾਰਿਆ ਹੈ। ਹਾਂ, ਇਹ ਵੀ ਰੂਪ ਹੈ ਨਾ। ਅੱਛਾ, ਵਾਰਿਸ ਸ਼ਾਹ ਕਹਿੰਦਾ ਕਿ ਇਹ ਵੀ ਇੱਕ ਰੂਪ ਹੈ ਕਿ ਤੁਸੀਂ ਕੁਝ ਵੀ ਨਾ ਲੈਣ ਲਓ ਦਿਓ ਕਿਸੇ ਨਾਲ। ਹਾਂ ਹਾਂ ਤੇ ਨਹੀਂ ਦੇਣੀ ਵਧਾਈ ਫਿਰ ਜੰਮਣੇ ਦੀ, ਹਾਂ ਹਾਂ। ਕਿਸੇ ਮਰੇ ਨੂੰ ਮੂਲ ਨਾ ਰੋਵਣਾ ਜੇ। ਇਹ ਦੇਖੋ ਨਾ, ਜਿਵੇਂ ਉਹ ਇਸ ਨੂੰ ਕਰੇ ਕਿ ਗੁਰੂ ਸਾਰਾ ਹੀ ਜਗ ਦਾ ਹੋਣਾ ਹੈ, ਕਿ ਫਿਰ ਹਰ ਬੰਦਾ ਤੁਹਾਨੂੰ ਉਹ ਪੀਰ ਫਕੀਰ ਸਮਝ ਲਏਗਾ। ਬਿਲਕੁਲ ਬਿਲਕੁਲ। ਸੋ ਇਸ ਠੀਕ ਹੈ, ਮੰਗ ਖਾਣਾ ਤੇ ਅਸੀਂ ਮਸੀਤ ਸੋਣਾ, ਨਾ ਕੋਈ ਦੇਵਣਾ ਤੇ ਨਾ ਕੁਝ ਲੈਣਾ ਜੇ, ਕਿਸੇ ਨਾਲ ਕੋਈ ਲੈਣ ਦੇਣ ਨਹੀਂ ਹੈ। ਨਾਲੇ ਮੰਗਣਾ ਤੇ ਨਾਲੇ ਘੂਰਨਾ ਹੀ, ਇਹ ਕੀ ਹੈ ਜੀ? ਇਹਦਾ ਮਤਲਬ ਹੈ ਘੂਰਨਾ ਦਾ ਸਟੇਅਰ ਕਰਨਾ ਨਾ। ਇੱਕ ਤੇ ਹੈ ਨਾ ਕਿ ਜੀ ਤੁਸੀਂ ਮੰਗਦੇ ਹੋ ਤੇ ਬੜੀ ਨਿਮਰਤਾ ਦੇ ਨਾਲ, ਬੜੇ ਆਜਿਜ਼ ਹੋ ਕੇ ਮੰਗਦੇ ਹੋ, ਇਹ ਨਹੀਂ ਹੈ। ਇਹ ਜਿਹੜਾ ਜੋਗੀ ਹੋ ਕੇ ਜਿਹੜਾ ਮੰਗਣਾ ਹੈ, ਇਹ ਨਾਲੇ ਮੰਗਣਾ ਤੇ ਨਾਲੇ ਅਗਲੇ ਨੂੰ ਘੂਰਨਾ ਵੀ ਹੈ, ਡਰਾ ਕੇ ਵੀ ਰੱਖਣਾ ਹੈ। ਅੱਛਾ ਅੱਛਾ, ਹਾਂਜੀ, ਨਾਲੇ ਮੰਗਣਾ ਤੇ ਨਾਲੇ ਘੂਰਨਾ ਹੀ, ਨਾਲੇ ਘੂਰਨਾ ਹੀ। ਦੇਣਦਾਰ ਨਾ ਕਿਸੇ ਦਾ ਹੋਣਾ। ਦੇਣਦਾਰ ਦਾ ਮਤਲਬ ਹੁੰਦਾ ਇੰਡੈਟਡਨੈਸ, ਕਿ ਕਿਸੇ ਦੀ ਕੋਈ ਤੁਹਾਡੇ ਤੇ ਭਾਰ ਨਹੀਂ ਹੈ, ਕਿਸੇ ਦਾ ਕੋਈ ਅਹਿਸਾਨ ਨਹੀਂ ਹੈ। ਬਾਕੀ ਉਹ ਇਹ ਖੁਸ਼ੀ ਆਪਣੀ ਉੱਠਣਾ ਮੀਆਂ ਵਾਰਿਸ ਅਤੇ ਨੀਂਦ ਹੀ ਸੌਣਾ ਜੀ। ਅੱਛਾ, ਹੁਣ ਅੱਗੇ, ਹਾਂਜੀ ਅੱਗੇ ਚਲੀਏ ਜੀ। ਹਾਂ, ਚਲੋ ਚਲੋ ਚਲੋ। ਉਹ ਕਹਿੰਦੇ ਜੀ, ਟਿੱਲੇ ਜਾਈ ਕੇ ਜੋਗੀ ਥੇ ਹੱਥ ਜੋੜੇ, ਸਾਨੂੰ ਆਪਣਾ ਕਰੋ ਫਕੀਰ ਮੀਆਂ। ਠੀਕ ਹੈ, ਸਬਮਿਸ਼ਨ ਕਰ ਰਹੇ ਹੋ ਜਾ ਕੇ। ਤੇਰੇ ਦਰਸ ਦੇਦਾਰ ਦੇ ਦੇਖਣੇ ਨੂੰ ਆਇਆ ਦੇਸ ਪਰਦੇਸ ਮੈਂ ਚੀਰ ਮੀਆਂ। ਸਿਦਕ ਧਾਰ ਕੇ ਨਾਲ ਯਕੀਨ ਆਇਆ, ਅਸੀਂ ਚੇਲੜੇ ਤੇ ਤੁਸੀਂ ਪੀਰ ਮੀਆਂ। ਬਾਦਸ਼ਾਹ ਸੱਚਾ ਰੱਬ ਆਲਮਾ ਦਾ, ਫਕਰ ਉਸ ਦੇ ਹੈਨ ਵਜ਼ੀਰ ਮੀਆਂ। ਤੂੰ ਅੱਗੇ ਪੜ੍ਹ ਲਈ? ਨਹੀਂ, ਪੜ੍ਹ ਲਓ ਪੂਰਾ ਪੜ੍ਹ ਲਈ। ਬਿਨਾ ਮੁਰਸ਼ਿਦਾ ਰਾਹ ਨਾ ਹੱਥ ਆਵੇ, ਦੁੱਧਬਾਜ ਨਾ ਹੁੰਦੀ ਹੈ ਖੀਰ ਮੀਆਂ। ਯਾਦ ਹੱਕ ਦੀ ਸਬਰ ਤਸਲੀਮ ਨੇਚਾ, ਤੁਸਾਂ ਜਗ ਦੇ ਨਾਲ ਕੀ ਸੀਰ ਮੀਆਂ। ਫਕਰ ਕੁਲ ਜਹਾਨ ਦਾ ਆਸਰਾ ਹੈ, ਤਾਬੇ ਫਕਰ ਦੇ ਪੀਰ ਤੇ ਮੀਰ ਮੀਆਂ। ਮੇਰਾ ਮਾਂ ਨਾ ਬਾਪ ਨਾ ਸਾਕ ਕੋਈ। ਅੱਛਾ, ਬੜੀ ਸੋਹਣੀ ਲਾਈਨ ਹੈ। ਮੇਰਾ ਮਾਂ ਨਾ ਬਾਪ ਨਾ ਸਾਕ ਕੋਈ, ਚਾਚਾ ਤਾਇਆ ਨਾ ਭੈਣ ਨਾ ਵੀਰ ਮੀਆਂ। ਦੁਨੀਆ ਵਿੱਚ ਹਾਂ ਬਹੁਤ ਉਦਾਸ ਹੋਇਆ, ਪੈਰੋਂ ਸਾਡਿਓਂ ਲਾ ਜ਼ੰਜੀਰ ਮੀਆਂ। ਤੈਨੂੰ ਛੱਡ ਕੇ ਜਾ ਮੈਂ ਹੋਰ ਕਿਸ ਥੇ, ਨਜ਼ਰ ਆਉਣਾ ਹੈ ਜ਼ਾਹਿਰਾ ਪੀਰ। ਮਤਲਬ ਇਹ ਹੁਣ ਜੋਗੀ ਨੂੰ ਜਾ ਕੇ ਕਹਿੰਦਾ ਹੈ ਕਿ ਮੈਨੂੰ ਫਕੀਰ ਕਰ ਲੈ, ਤੇ ਤੇਰੇ ਦੀਦਾਰ ਵਾਸਤੇ ਮੈਂ ਬੜੇ ਦੂਰੋਂ ਟੈਂਡੇ ਕਰਕੇ ਆਇਆ। ਚੀਰ ਕੇ ਕੋਈ ਜੇਲਮ ਗਿਆ ਹੋਏਗਾ ਨਾ ਟਿੱਲੇ ਜੋਗੀਆਂ ਦੇ, ਤੇ ਉੱਥੋਂ ਸਰਗੋਧਿਓਂ, ਤੇ ਉਸ ਵੇਲੇ ਦੇ ਜੰਗਲ ਬਿਆਬਾਨ ਹੁੰਦੇ ਸਨ, ਤੇ ਸਿਰਕ ਧਾਰ ਕੇ ਨਾਲ ਯਕੀਨ, ਮਤਲਬ ਧਾਰਨਾ ਦਾ ਮਤਲਬ ਹੁੰਦਾ ਹੈ ਡਿਟਰਮੀਨੇਸ਼ਨ ਕਰਨਾ। ਮੈਂ ਪੂਰੇ ਅੰਦਰੋਂ ਦਿਲ ਤੋਂ ਪੂਰੀ ਸੱਚਾਈ ਨਾਲ ਡਿਟਰਮੀਨੇਸ਼ਨ ਕਰਕੇ ਆਇਆ ਹਾਂ ਕਿ ਇਹ ਕਹਿਣ ਲਈ ਕਿ ਅਸੀਂ ਚੇਲਿਆਂ ਤੇਰੇ, ਤੂੰ ਸਾਡਾ ਪੀਰ ਹੈ। ਬਾਦਸ਼ਾਹ ਸੱਚਾ ਰੱਬ ਆਲਮਾ ਦਾ, ਆਲਮਾ ਦਾ ਜਿਹੜਾ ਬਾਦਸ਼ਾਹ ਉਹ ਰੱਬ ਆਪ ਹੈ। ਫਕਰ ਉਸ ਦੇ ਹੈਨ ਵਜ਼ੀਰ ਮੀਆਂ, ਤੇ ਉਹਦੇ ਜਿਹੜੇ ਰੱਬ ਦੇ ਵਜ਼ੀਰ ਨੇ ਉਹ ਫਕੀਰ ਲੋਕ ਨੇ, ਜੋਗੀ ਨੇ। ਬਿਨਾ ਮੁਰਸ਼ਿਦਾ ਰਾਹ ਨਾ ਹੱਥ ਆਵੇ, ਦੁੱਧ ਬਾਜ ਨਾ ਹੁੰਦੀ ਹੈ ਖੀਰ ਮੀਆਂ। ਮਤਲਬ ਮੁਰਸ਼ਿਦ ਤੋਂ ਬਗੈਰ ਰਾਹ ਨਹੀਂ ਲੱਭਦੀ, ਤੇ ਦੁੱਧ ਤੋਂ ਬਗੈਰ ਖੀਰ ਨਹੀਂ ਪੱਕਦੀ। ਯਾਦ ਹੱਕ ਦੀ ਸਬਰ ਤਸਲੀਮ ਨੇਚਾ, ਯਾਨੀ ਹੱਕ ਦੀ ਯਾਦ ਵਿੱਚ ਆਪਣੇ ਸਿਰ ਨੂੰ ਨਵਾ ਕੇ ਰੱਖਣਾ। ਤੁਸਾਂ ਜਗ ਦੇ ਨਾਲ ਕੀ ਸੀਰ ਮੀਆਂ, ਤੁਹਾਡੀ ਦੁਨੀਆ ਦੇ ਨਾਲ ਕੀ ਤਲਕ ਹੈ? ਕੋਈ ਤਲਕ ਨਹੀਂ ਹੈਗਾ। लेकिन एक कॉन्फ्लिक्ट, थोड़ा सा कॉन्फ्लिक्टिंग नहीं है उत्ते तो कह रही थी मैं कान पढ़वाना है और ये करना है वो करना है, यही हो गया। और चूंकि हीर ने उन्हें कहा कि तू जोगी बन के आ जा, और ਉਹਦੇ ਜਿਹੜਾ ਇਮੀਡੀਏਟ ਉਹਦਾ ਹੈ ਕਿ ਮੈਂ ਪੂਰੀ ਆਪਣੇ ਜਿਹੜਾ ਨਾ ਤਨ ਮਨ ਜਿਹੜਾ ਉਹ ਬਦਲ ਕੇ ਤੇ ਮੈਂ ਚਲਾ ਜਾਵਾਂਗਾ। ਇਹ ਹੁਣ ਮਤਲਬ ਟਿੱਲੇ ਜੋਗੀ ਕੀ ਮਤਲਬ ਪ੍ਰੈਕਟਿਸ ਕਰਨ ਗਿਆ ਹੈ ਕਿ ਮਤਲਬ ਮੈਨੂੰ ਪਤਾ ਹੋਏ ਕਿ ਜੋਗੀ ਕਿਵੇਂ ਬਣੀਦਾ? ਨਹੀਂ, ਉਹ ਜੋਗੀ ਬਣ ਗਿਆ, ਲੇਕਿਨ ਜੋਗੀ ਬਣ ਕੇ ਜਾਣਾ ਫਿਰ ਉੱਥੇ ਹੀ ਹੈ ਨਾ ਜਾਣਾ, ਤੇ ਉੱਥੇ ਉਹ ਤੇ ਸਾਨੂੰ ਪਤਾ ਲੱਗੇਗਾ ਨਾ ਕਿ ਕੀ ਹੁੰਦਾ ਹੈ। ਅੱਛਾ, ਉਹ ਤੇ ਵਾਰਿਸ ਸ਼ਾਹ ਦੱਸੇਗਾ ਨਾ ਕਿ ਹੋਣਾ ਕੀ ਹੈ। ਲੇਕਿਨ ਇਹ ਹੈ ਕਿ ਉਹ ਜੋਗੀ ਜਿਹੜਾ ਜੋਗੀ ਬਣ ਗਿਆ ਹੈ, ਉਹ ਜੋਗੀ ਸਹੀ। ਮੈਂ ਅੱਗੇ ਦੱਸਾਂਗਾ, ਮੈਂ ਤੁਹਾਨੂੰ ਕਿੱਸਾ ਵੀ ਇੱਕ ਸੁਣਾਵਾਂਗਾ ਅਗਲੀ ਕਿਸ਼ਤ ਵਿੱਚ। ਉਹ ਜੋਗੀ ਦਿਨੋਂ ਬਣ ਗਿਆ, ਮਤਲਬ ਉਹ ਕੋਈ ਡਰਾਮਾ ਨਹੀਂ ਸਿਰਫ ਕਰ ਰਿਹਾ, ਜੈਨੂਇਨਲੀ ਬਣ ਗਿਆ। ਜੈਨੂਇਨਲੀ ਜਿਹੜਾ ਹੈ ਉਹ ਤਿਆਗ ਕਰਨਾ ਸਾਰਾ ਕੁਝ ਛੱਡ ਦਿੱਤਾ। ਉਹ ਤੇ ਪਹਿਲੇ ਉਹਦੇ ਕੋਲ ਕੁਝ ਨਹੀਂ ਹੈਗਾ। ਵੇਖੋ ਨਾ, ਇਹ ਕਹਿੰਦਾ ਕਿ ਦੁਨੀਆ ਵਿੱਚ ਮੇਰਾ ਮਾਂ ਨਾ ਬਾਪ ਨਾ ਸਾਕ ਕੋਈ, ਮੈਂ ਤਾਂ ਸਾਰਿਆਂ ਨੂੰ ਛੱਡ ਚੁੱਕਿਆ ਪਹਿਲੇ।
ਚਾਚਾ ਤਾਇਆ ਨਾ ਭੈਣ ਨਾ ਵੀਰ ਨਾ ਨਾ ਭਰਾ ਮੇਰਾ, ਨਾ ਚਾਚਾ ਨਾ ਤਾਇਆ। ਦੁਨੀਆ ਵਿੱਚ ਹਾਂ ਬਹੁਤ ਉਦਾਸ ਹੋਇਆ, ਪੈਰੋਂ ਸਾਡਿਓਂ ਲਾਹ ਜ਼ੰਜੀਰ। ਇਹ ਦੁਨੀਆ ਜਿਹੜੀ ਹੈ ਇਹ ਇੰਜ ਵੈ ਪੈਰਾਂ ਦੇ ਵਿੱਚ, ਇੰਜ ਪੈਰਾਂ ਨੂੰ ਇੰਜ ਪਈ ਹੈ ਜਿਵੇਂ ਕੋਈ ਜ਼ੰਜੀਰ ਹੁੰਦੀ ਹੈ, ਜਿਵੇਂ ਕੜੀ ਪਈ ਹੁੰਦੀ ਹੈ। ਤੇ ਤੈਨੂੰ ਛੱਡ ਕੇ ਜਾ ਮੈਂ ਹੋਰ ਕਿੱਥੇ ਨਜ਼ਰ ਆਉਣਾ ਹੈ, ਤੈਨੂੰ ਮੈਨੂੰ ਤੇ ਤੂੰ ਜ਼ਾਹਰਾ ਪੀਰ ਨਜ਼ਰ ਆਉਣਾ ਹੈ, ਤੈਨੂੰ ਛੱਡ ਕੇ ਹੋਰ ਮੈਂ ਕਿੱਥੇ ਜਾਵਾਂ। ਤੇ ਮੇਰਾ ਖਿਆਲ ਹੈ ਕਿ ਟਿੱਲੇ ਪਹੁੰਚ ਗਿਆ ਹੈ ਹੁਣ, ਜੋਗੀ ਟਿੱਲੇ ਜੋਗੀਆਂ ਦੇ ਉਹ ਪਹੁੰਚ ਗਿਆ ਹੈ। ਉੱਥੇ ਜਾ ਕੇ ਉਹਨੇ ਅਰਜ਼ ਕੀਤੀ ਹੈ। ਹੁਣ ਉੱਥੇ ਜਾ ਕੇ ਹੁਣ ਅਸੀਂ ਅੱਗੇ ਵੇਖਾਂਗੇ ਕਿ ਜੋਗੀ ਜਿਹੜਾ ਹੈ ਉਹਨੂੰ ਕੀ ਕਹਿੰਦਾ ਤੇ ਰਾਂਝਾ ਉਹਨੂੰ ਕੀ ਕਹਿੰਦਾ ਤੇ ਫੇਰ ਕੀ ਹੁੰਦਾ ਹੈ।